ਲਾਈਫ ਇੰਸ਼ੋਰੈਂਸ ਕੀ ਚੀਜ਼ ਆ ਤੇ ਇਹਦੀ ਇੰਪੋਰਟੈਂਸ ਕੀ? ਸੋ ਲਾਈਫ ਇੰਸ਼ੋਰੈਂਸ ਇਹ ਆ ਵੀ ਰਾਜਕਰਨਵੀਰ ਸਿੰਘ ਜੀ ਤੇ ਨਿਰਮਲ ਭਾਜੀ ਜਿੱਥੋਂ ਆਪਾਂ ਆਏ ਆ ਪੰਜਾਬ ਤੋਂ ਜਾਂ ਹੋਰ ਮੁਲਕਾਂ ਤੋਂ ਆਏ ਆ, ਉੱਥੇ ਕੀ ਆ ਵੀ ਸਾਡੇ ਘਰ ਫ੍ਰੀ ਹੁੰਦੇ ਆ ਹਨਾ। ਮੋਸਟਲੀ ਮੈਜੋਰਟੀ ਆਫ ਦਾ ਟਾਈਮ ਆਪਾਂ ਕਹਿ ਸਕਦੇ ਆ ਹਰ ਕੋਲ ਕੋਈ ਨਾ ਕੋਈ ਖੇਤ ਆ, ਕੋਈ ਬਿਜ਼ਨਸ ਆ ਜਾਂ ਕੁਛ। ਸੋ ਜੇ ਕਿਤੇ ਅਨਫੋਰਚੂਨੇਟਲੀ ਬੰਦੇ ਦੀ ਡੈਥ ਵੀ ਹੋ ਜਾਏ ਤਾਂ ਬੰਦਾ ਸਰਵਾਈਵ ਕਰ ਜਾਂਦਾ। ਜਦੋਂ ਆਪਾਂ ਇੱਥੇ ਆਨੇ ਆ, ਇਹਨਾਂ ਮੁਲਕਾਂ 'ਚ ਆਨੇ ਆ, ਕਿਉਂਕਿ ਹਰ ਚੀਜ਼ ਇੱਥੇ ਲੋਨ ਦੇ ਉੱਤੇ ਆ। ਤੁਹਾਡਾ ਘਰ ਆ, ਘਰ ਦੇ ਉੱਤੇ ਲੋਨ ਆ, ਕਾਰ ਆ, ਕਾਰ ਦੇ ਉੱਤੇ ਲੋਨ ਆ। ਸੋ ਜੇ ਹਸਬੈਂਡ ਵਾਈਫ ਆ, ਜੇ ਇੱਕ ਜਾਣੇ ਦੀ ਵੀ ਡੈਥ ਹੋ ਜਾਏ ਤੇ ਬਹੁਤ ਹਾਰਡ ਹੁੰਦਾ ਦੂਜੇ ਬੰਦੇ ਦੇ ਲਈ ਉਹ ਸਰਵਾਈਵ ਕਰਨਾ ਜੇ ਲਾਈਫ ਇੰਸ਼ੋਰੈਂਸ ਨਾ ਹੋਵੇ। ਸੋ ਜਿਹੜੀ ਤੁਹਾਡੀ ਲਾਈਫ ਆ, ਇਹਦਾ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਵੇਲੇ ਕੀ ਹੋ ਜਾਣਾ ਆ। ਤੇ ਲੇਟ ਟੂ ਲੇਟ ਬੰਦਾ ਕਿੰਨਾ ਕਰਾ ਸਕਦਾ ਟੂ ਗੈਟ ਦ ਬੈਸਟ ਪ੍ਰੀਮੀਅਮ, ਬੈਸਟ ਪੋਸੀਬਲ ਪ੍ਰੀਮੀਅਮ? 50-60 ਈਅਰ 올ਡ ਤੱਕ ਬੈਸਟ ਪ੍ਰੀਮੀਅਮ ਦੇ ਕਰ ਸਕਦਾ। ਪਰ ਮੋਸਟਲੀ ਕੀ ਹੁੰਦਾ ਨਿਰਮਲ ਭਾਜੀ, ਬੰਦਾ ਲਾਈਫ ਇੰਸ਼ੋਰੈਂਸ ਕਰਾਉਂਦਾ ਕਾਤੇ ਆ ਵੀ ਜੇ ਕੱਲ ਨੂੰ ਇਨ ਕੇਸ ਮੈਨੂੰ ਕੁਝ ਹੋ ਗਿਆ ਤੇ ਘੱਟੋ ਘੱਟ ਮੇਰੇ ਬੱਚੇ ਜਿਹੜੇ ਆ ਉਹ ਪੜ੍ਹ ਸਕਣ ਤੇ ਉਹਨਾਂ ਦੇ ਗਾਹਾਂ ਵਿਆਹ ਹੋ ਜਾਣ, ਉਹ ਸੈੱਟ ਹੋ ਜਾਣ। ਠੀਕ ਹੈ ਕਿ ਨਹੀਂ? ਸੋ ਜਦੋਂ ਬੱਚੇ ਤੁਹਾਡੇ ਪੜ੍ਹ ਗਏ, ਸੈੱਟ ਹੋ ਗਏ, 30-35 ਸਾਲ ਦੇ ਹੋ ਗਏ, ਫੇਰ ਕੋਈ ਕਿਸੇ ਨੂੰ ਫਿਕਰ ਨਹੀਂ ਕਰਨਾ ਚਾਹੀਦਾ। ਸੋ ਉਦਾਂ ਦੀਆਂ ਸਿਚੁਏਸ਼ਨ ਵੀ ਮੈਂ ਦੇਖੀਆਂ ਵੀ ਬੰਦਿਆਂ ਨੇ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਕਰਾਈ ਸੀ ਤੇ ਜਦੋਂ ਡੈਥ ਹੋ ਗਈ ਤੇ ਨਿਆਣੇ ਵੀ ਐਨ ਸੈਟਲ ਆ, ਸਾਰਾ ਕੁਝ, ਮੁੜ ਕੇ ਉਹਨਾਂ ਨੇ ਹਫਤਾ ਨਹੀਂ ਟਪਾਇਆ ਵੇ। ਕਿਸੇ ਨੇ 90,000 ਦੀ ਕਾਰ ਲੈ ਲਈ, ਕਿਸੇ ਨੇ 80,000 ਦੀ ਕਾਰ ਲੈ ਲਈ। ਸੋ ਉਹ ਸਾਨੂੰ ਦੇਖਣਾ ਪੈਣਾ ਹੈ ਵੀ ਸਾਡੀਆਂ ਜਿਹੜੀਆਂ ਕਿੰਨੀ ਕੁ ਲਾਇਬਿਲਿਟੀ ਹੈਗੀ ਆ, ਕਿੰਨਾ ਕੁ ਲੋਨ ਰਹਿੰਦਾ ਤੁਹਾਡਾ ਘਰ ਦਾ ਜਾਂ ਹੋਰ, ਤੇ ਬੱਚਿਆਂ ਦੀ ਕੀ ਏਜ ਹੈਗੀ ਆ। ਮੈਨੂੰ 1992 ਤੋਂ ਕੰਮ ਕਰ ਰਿਹਾ, ਮੇਰੇ 95% ਮੈਂ ਜਿਹੜੀਆਂ ਪਾਲਿਸੀ ਸੈਲ ਕੀਤੀਆਂ ਉਹ ਟਰਮ ਦੀਆਂ ਹੀ ਆ। ਹੁਣ ਟਰਮ ਦੇ ਵਿੱਚ ਕੀ ਆ ਵੀ ਮੰਨ ਲਓ ਵੀ ਤੁਹਾਡਾ ਇੱਕ ਤਾਂ ਪ੍ਰੀਮੀਅਮ ਬੜਾ ਸਸਤਾ ਹੁੰਦਾ। 30 ਸਾਲਾਂ ਦਾ ਕੋਈ ਬੰਦਾ ਹੈਗਾ, ਜੇ ਹੁਣ 5 ਲੱਖ ਦੀ ਇੰਸ਼ੋਰੈਂਸ ਕਰਾਈ ਆ, ਮੇਬੀ $50 ਪ੍ਰੀਮੀਅਮ ਲਾ ਲਓ ਹਨਾ, ਸਾਲ ਦਾ 600 ਹੋਇਆ। ਜੇ ਤੁਹਾਨੂੰ ਇੰਸ਼ੋਰੈਂਸ ਕੰਪਨੀ 100% ਵੀ ਕਮਿਸ਼ਨ ਦਿੰਦੀ ਆ ਤੇ ਉਹ $600 ਹੀ ਤੁਹਾਨੂੰ ਮਿਲਣਾ ਹੈਗਾ ਆ। ਠੀਕ ਹੈ ਕਿ ਨਹੀਂ? ਜੇ ਤੁਸੀਂ ਉਹ ਯੂਨੀਵਰਸਲ ਕਰੋਗੇ $500, 50 ਤੋਂ ਲੈ ਕੇ ਤੁਸੀਂ 500 ਕਰਤਾ, ਰਾਈਟ? ਸੋ ਉਹਨੂੰ ਤੁਸੀਂ $6,000 ਬਣ ਗਿਆ। ਤਾਂ ਇੰਸ਼ੋਰੈਂਸ ਏਜੰਟ ਨੂੰ ਉਹ ਤੁਸੀਂ ਦੇਖ ਲਓ ਵੀ ਜੇ 100% ਕਮਿਸ਼ਨ ਮਿਲਦਾ ਉਹਨੂੰ 6,000 ਮਿਲ ਜਾਣਾ। ਜੇ 100 ਨਹੀਂ, ਚਲੋ 70% ਵੀ ਲਾ ਲਓ ਤਾਂ ਵੀ $3,500-4,000 ਉਹਨੂੰ ਕਮਿਸ਼ਨ ਮਿਲ ਜਾਣਾ। ਪਰ ਪ੍ਰੋਬਲਮ ਕੀ ਆ ਵੀ ਜੇ 2 ਸਾਲ ਬਾਅਦ ਜਾ ਕੇ ਪਾਲਿਸੀ ਕੈਨਸਲ ਹੋ ਗਈ, 3 ਸਾਲਾਂ ਬਾਅਦ ਬੰਦੇ ਦੇ ਪੈਸੇ ਤਾਂ ਗਏ, ਉਹ ਇੰਸ਼ੋਰੈਂਸ ਦਾ ਜਿਹੜਾ ਏਜੰਟ ਸੀ ਉਹਨਾਂ ਆਪਣੇ ਕਮਿਸ਼ਨ ਲੈ ਕੇ ਚੱਲ ਗਿਆ। ਇਸੇ ਕਰਕੇ ਤੁਸੀਂ ਕਦੇ ਵੀ ਨੋਟ ਕਰ ਲਿਓ, ਜਿਹੜੇ ਲੰਮੇ ਸਮੇਂ ਤੋਂ ਰਹਿੰਦੇ, ਜਿਹੜੇ ਲਾਈਫ ਇੰਸ਼ੋਰੈਂਸ ਦੇ ਵਿੱਚ ਬਿਜ਼ਨਸ ਚ ਲੋਕ, ਉਹ 4-5 ਸਾਲ ਤੋਂ ਵੱਧ ਤੁਸੀਂ ਨਹੀਂ ਦੇਖੋਗੇ। ਬਹੁਤ ਘੱਟ ਏਜੰਟ ਹੋਊਗੇ ਜਿਹੜੇ ਐਥੀਕਲ ਹੈਗੇ, ਜਿਹੜੇ ਗੁੱਡ ਬਿਜ਼ਨਸ ਕਰਦੇ, ਜਿਹੜੇ ਲੌਂਗ ਟਰਮ ਇਸ ਬਿਜ਼ਨਸ ਦੇ ਵਿੱਚ ਹੈਗੇ ਆ। ਪੈਸੇ ਦੇਤੇ ਤਾਂ ਇਹ ਤਾਂ ਮਤਲਬ ਸਾਰੇ ਮਿੱਟੀ ਹੋਈ ਹੋ ਜਾਣੇ, ਜਿੱਦਾਂ ਟਰਮ ਵਾਲੀ ਦੇ ਵਿੱਚ ਆ ਜਾਂ ਉਦਾਂ ਆ। ਇਹ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਕਿਉਂ ਇਹਨੂੰ ਜ਼ਿਆਦਾ ਇਦਾਂ ਦੇਖਿਆ ਜਾਂਦਾ, ਤੇ ਜਾਂ ਜੇ ਇਨਵੈਸਟਮੈਂਟ ਦੇ ਤੌਰ ਤੇ ਦੇਖਣਾ ਕਿੰਨਾਂ ਦੇ ਲਈ ਇਹ ਠੀਕ ਹੈ ਇਨਵੈਸਟਮੈਂਟ ਦੇ ਲਈ? ਸੋ ਜਿਹੜੀ ਲਾਈਫ ਇੰਸ਼ੋਰੈਂਸ ਆ ਨਾ, ਇਹ ਲਾਈਫ ਇੰਸ਼ੋਰੈਂਸ ਆ, ਤੁਹਾਡੀ ਲਾਈਫ ਦੀ ਆ। ਜੇ ਮੈਂ ਆਪਣੀ ਕਰਾਈ, ਜੇ ਕੱਲ ਨੂੰ ਮੈਂ ਮਰ ਗਿਆ, ਇਹਦਾ ਮਤਲਬ ਸਿੱਧਾ ਹੀ ਆ ਕਿ ਮੇਰੇ ਘਰਦਿਆਂ ਨੂੰ ਪੈਸੇ ਮਿਲ ਜਾਣ। ਇਨਵੈਸਟਮੈਂਟ ਜਿਹੜੀ ਆ ਇਹ ਸੈਕੰਡ ਪੋਰਸ਼ਨ ਆ। ਇਨਵੈਸਟਮੈਂਟ ਉਹਨਾਂ ਬੰਦਿਆਂ ਲਈ ਗੁੱਡ ਆ ਜਿਨ੍ਹਾਂ ਦੀ ਬਹੁਤ ਹਾਈ ਇਨਕਮ ਵਾਲੇ ਬੰਦੇ ਹੈਗੇ ਆ, ਜਿਨ੍ਹਾਂ ਦੀ ਕੋਈ 500,000 ਆ, ਮਿਲੀਅਨ ਆ। ਆਪਣੀ ਕਮਿਊਨਿਟੀ 'ਚ ਮੈਜੋਰਟੀ ਜਿਹੜੇ ਬੰਦੇ ਆ ਉਹ 100,000 ਤੋਂ ਥੱਲੇ ਬਣਾਉਣ ਵਾਲੀ ਆ। ਕਿਹਦੇ ਲਈ ਇਹ ਜਿਹੜੀ ਯੂਨੀਵਰਸਲ ਤੇ ਕਿਹਦੇ ਲਈ ਟਰਮ ਪਾਲਿਸੀ ਜਿਹੜੀ ਉਹ ਹੋਣੀ ਚਾਹੀਦੀ, ਕਿੱਦਾਂ ਦੇਖ ਕੇ ਡਿਸਾਈਡ ਕਰਨਾ ਚਾਹੀਦਾ? ਤੁਹਾਡੀ ਇਨਕਮ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕੁ ਅਫੋਰਡ ਕਰ ਸਕਦੇ ਹੈਗੇ ਆ। ਠੀਕ ਹੈ ਕਿ ਨਹੀਂ? ਟਰਮ ਤਾਂ ਹਰ ਇੱਕ ਨੂੰ ਲੈਣੀ ਚਾਹੀਦੀ ਹੈਗੀ ਆ, ਕਿਉਂਕਿ ਜਿੰਨਾ ਚਿਰ ਤੱਕ ਤੁਹਾਡੇ ਬੱਚੇ ਬੜੇ ਨਹੀਂ ਹੁੰਦੇ, ਪੜ੍ਹਦੇ ਨਹੀਂ, ਤੁਹਾਡੇ ਲੋਨ ਨਹੀਂ ਉਤਰਦੇ, ਉਨਾ ਚਿਰ ਤੱਕ ਠੀਕ ਆ। ਬਾਅਦ 'ਚ ਕੋਈ ਜ਼ਰੂਰਤ ਵੀ ਨਹੀਂ ਹੈਗੀ, ਐਡੀ ਨਹੀਂ ਕੋਈ ਜ਼ਰੂਰਤ ਵੀ ਤੁਸੀਂ ਬਿਨਾਂ ਕਿਸੇ ਗੱਲ ਤੇ ਖੁਸ਼ ਕਰੀ ਜਾਓ ਨਿਆਣਿਆਂ ਨੂੰ। ਉਹ ਜੇ ਮੰਨ ਲਓ ਕਿਸੇ ਦਾ $1 ਮਿਲੀਅਨ ਦਾ ਘਰ ਹੈ ਤੇ 7-8 ਲੱਖ ਦਾ ਲੋਨ ਆਊਟਸਟੈਂਡਿੰਗ ਹੈ, ਜਾਂ ਹੋਰ 2-3 ਕਾਰਾਂ ਵੀ ਹੈਗੀਆਂ, ਤੇ ਕਿੰਨੀ ਕੁ ਉਹਨਾਂ ਨੇ ਪਾਲਿਸੀ, ਉਹਨਾਂ ਨੂੰ ਘਰ ਦੀ ਮੌਰਗੇਜ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਜਾਂ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਹੈ? ਵਿਚ ਇਜ਼ ਬੈਟਰ ਆਪਸ਼ਨ? ਨਹੀਂ, ਮੌਰਗੇਜ ਇੰਸ਼ੋਰੈਂਸ ਤਾਂ ਨਹੀਂ ਮੈਂ ਰეკਮੈਂਡ ਕਰਦਾ, ਕਿਉਂਕਿ ਮੌਰਗੇਜ ਇੰਸ਼ੋਰੈਂਸ ਦਾ ਉਹ ਤੁਹਾਨੂੰ ਫਲਾਇਰ ਆਉਂਦੇ ਰਹਿੰਦੇ ਜਦੋਂ ਤੁਸੀਂ ਲੋਨ ਲੈਂਦੇ ਆ। ਉਹ ਮੌਰਗੇਜ ਇੰਸ਼ੋਰੈਂਸ ਦਾ ਮਤਲਬ ਕੀ ਆ? ਉਹ ਸਿਰਫ ਮੌਰਗੇਜ ਹੀ ਕਵਰ ਹੋਣੀ ਆ ਤੁਹਾਡੀ, ਹਨਾ? ਤੇ ਮੌਰਗੇਜ ਘਟਦੀ ਜਾਣੀ ਆ। ਜਦੋਂ ਤੁਸੀਂ ਘਰ ਲਿਆ, ਮੰਨ ਲਓ ਵੀ ਉਹ 7 ਲੱਖ ਦਾ ਲੋਨ ਸੀ, 5 ਸਾਲਾਂ ਨੂੰ ਉਹ 6 ਦਾ ਰਹਿ ਗਿਆ, ਹਨਾ? 10 ਨੂੰ ਉਹ 5 ਦਾ ਰਹਿ ਗਿਆ। ਠੀਕ ਹੈ ਕਿ ਨਹੀਂ? ਪਰ ਲਾਈਫ ਇੰਸ਼ੋਰੈਂਸ ਦਾ ਅਮਾਉਂਟ ਸੇਮ ਰਹਿਣਾ। ਪਲੱਸ ਲਾਈਫ ਇੰਸ਼ੋਰੈਂਸ ਚਾਹੇ ਤੁਸੀਂ ਮੌਰਗੇਜ ਪੇ ਆਫ ਲਈ ਕਰ ਲਓ, ਚਾਹੇ ਤੁਸੀਂ ਹੋਰ ਕੰਮ ਲਈ ਯੂਜ਼ ਕਰਨੀ ਆ, ਉਹ ਤੁਸੀਂ ਵਰਤ ਸਕਦੇ ਹੈਗੇ ਆ। ਸੋ ਲਾਈਫ ਇੰਸ਼ੋਰੈਂਸ ਗੁੱਡ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਪ੍ਰੋਗਰਾਮ ਮਾਰਕੀਟ ਪਲਸ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਸਭ ਨੂੰ ਸਤਿ ਸ੍ਰੀ ਅਕਾਲ। ਮਾਰਕੀਟ ਪਲਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰ ਵਾਰ ਦੀ ਤਰ੍ਹਾਂ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ, ਵੈਲਕਮ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ ਰਾਜਕਰਨ। ਹਰਜੋਤ ਭਾਜੀ, ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਵੀ ਅੱਜ ਆਪਣੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜੁੜੇ ਆ, ਕਿਉਂਕਿ ਆਪਾਂ ਪਿਛਲੇ ਕੁਝ ਐਪੀਸੋਡਸ ਫਾਈਨੈਂਸ਼ੀਅਲ ਲਿਟਰੇਸੀ ਦੇ ਉੱਤੇ ਕੀਤੇ ਆ, ਜਿਸ ਦੇ ਵਿੱਚ ਕਿੱਦਾਂ ਬਜਟਿੰਗ ਕਰਨੀ ਆ, ਕਿੱਥੇ ਤੁਸੀਂ ਇਨਵੈਸਟ ਕਰ ਸਕਦੇ ਹੋ, ਕਿੱਦਾਂ ਤੁਸੀਂ ਆਪਣਾ ਇੱਕ ਹਿਸਾਬ ਦੇ ਨਾਲ ਪੋਰਟਫੋਲੀਓ ਜਾਂ ਫਾਈਨੈਂਸ਼ੀਅਲ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਉਹ ਆਪਾਂ ਗੱਲ ਕਰਦੇ ਰਹੇ ਹਾਂ। ਅੱਜ ਉਸੇ ਕੜੀ ਦੇ ਵਿੱਚ ਅਗਲੀ ਜਿਹੜੀ ਅੱਜ ਗੱਲ ਕਰਾਂਗੇ, ਜਿਹੜਾ ਟੌਪਿਕ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ।
ਲਾਈਫ ਇੰਸ਼ੋਰੈਂਸ ਨੂੰ ਜਿਹੜਾ ਉਹ ਲੈ ਕੇ, ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਹਰਜੋਤ ਸਿੰਘ ਜੀ ਇੰਸ਼ੋਰੈਂਸ ਦੇ ਨਾਲ ਲੰਮੇ ਅਰਸੇ ਤੋਂ ਜੁੜੇ ਆ, ਤੇ ਜਿਹੜੇ ਨਿਰਮਲ ਮਾਨ ਜੀ ਉਹ ਆਪਾਂ ਨੂੰ ਪਤਾ ਵੀ ਡੈਟ ਸੈਟਲਮੈਂਟ, ਡੈਟ ਕੰਸੋਲੀਡੇਸ਼ਨ ਦੇ ਕੰਮਕਾਜ ਦੇ ਵਿੱਚ ਨਾਲ ਜੁੜੇ ਆ। ਲਾਈਫ ਇੰਸ਼ੋਰੈਂਸ ਕਿਉਂ ਜ਼ਰੂਰੀ ਆ, ਕੀ ਇੰਪੋਰਟੈਂਸ ਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਇਸ ਦਾ ਅਸਰ ਹੁੰਦਾ ਆ, ਤੇ ਕਿਵੇਂ ਇਸ ਨੂੰ ਹਰ ਇੱਕ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਆ, ਉਸ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਜੀ ਜੀ ਸੋ ਮੈਂ ਥੋੜਾ ਜਿਹਾ ਸੌਰੀ ਤੁਹਾਨੂੰ ਮਾਫ ਚਾਹਨਾ ਕੱਟਦੇ ਆ। ਮੈਂ ਕਹਿੰਦਾ ਕਿ ਆਪਾਂ ਜਿਹੜੀ ਪਿੱਛੇ ਗੱਲ ਕੀਤੀ ਸੀ ਰਾਜਕਰਨ ਕਿ ਜਿੰਨਾ ਵੀ ਜੀ। ਆਪਣਾ ਫਾਈਨੈਂਸ਼ੀਅਲ ਪਲੈਨਿੰਗ ਬਾਰੇ, ਜਿਹਦੇ ਵਿੱਚ ਆਪਾਂ ਜਿਹੜੀ ਬਜਟਿੰਗ ਦੀ ਗੱਲ ਕੀਤੀ ਕਿ ਹਾਊ ਟੂ ਯੂ ਹੈਵ ਟੂ ਹੈਵ ਆਪਣੇ ਐਮਰਜੈਂਸੀ ਫੰਡ ਚਾਹੀਦੇ ਨੇ, ਕਿੱਦਾਂ ਆਪਣਾ ਡੈਟ ਘਟਾਇਆ ਜਾਏ, ਕਿੱਦਾਂ ਆਪਣਾ ਓਵਰਆਲ ਫਾਈਨੈਂਸ਼ੀਅਲ ਸਿਕਿਉਰ, ਜਿਹ 'ਚ ਆਪਾਂ 401k ਟ੍ਰੈਜਰੀਜ਼, ਬੌਂਡਸ, ਸਟਾਕ, ਸਭ ਦੀ ਮੋਟੀ ਗੱਲ ਕੀਤੀ ਸੀ। ਰੌਥ, IRAs, ਉਹ ਸਾਰੀਆਂ ਗੱਲਾਂ ਕੀਤੀਆਂ। ਐਗਜ਼ੈਕਟਲੀ IRA, ਰੌਥ IRA, 401k, ਆਪਣਾ ਪਰਸਨਲ ਕਿੱਦਾਂ ਕਰਨਾ, ਜਾਂ ਜੇ ਤੁਸੀਂ ਓਨਰ ਆਪਰੇਟਰ ਹੋ ਜਾਂ ਸਮਾਲ ਬਿਜ਼ਨਸ ਹੋ, ਤੁਸੀਂ ਉਹਨੂੰ ਜਿੰਨੇ ਵੀ ਪੁਰਾਣੇ ਪ੍ਰੋਗਰਾਮ ਦੇਖ ਸਕਦੇ ਹੋ, ਜੇ ਤੁਹਾਨੂੰ ਕਿੱਦਾਂ ਬੈਨੀਫਿਸ਼ੀਅਲ ਹੋ ਸਕਦਾ, ਮੈਕਸਿਮਮ ਟੈਕਸ ਬੈਨੀਫਿਟਸ ਪਲੱਸ ਤੁਹਾਨੂੰ ਓਵਰਆਲ ਕਿੰਨੇ ਤੁਹਾਡੀ ਲੌਂਗ ਟਰਮ ਰਿਟਾਇਰਮੈਂਟ 'ਚ ਕਿੰਨੇ ਫਾਇਦੇ ਹੋ ਸਕਦੇ ਨੇ। ਤੇ ਮੈਂ ਹੀ ਇਹ ਆਪਣਾ ਬੇਨਤੀ ਕੀਤੀ ਸੀ ਹਰਜੋਤ ਭਾਜੀ ਨੂੰ, ਤੁਹਾਨੂੰ ਵੀ ਕੀਤੀ ਸੀ ਕਿ ਹਾਂ ਵੀ ਐਟਲੀਸਟ ਅਗਲੀ ਵਾਰ ਇੰਸ਼ੋਰੈਂਸ ਜਿਹੜੀ ਹੈ ਇੰਨੀ ਜ਼ਿਆਦਾ ਇੰਪੋਰਟੈਂਟ ਫੈਕਟਰ ਹੈ ਲਾਈਫ ਦੇ ਵਿੱਚ, ਬਿਕੋਜ਼ ਖਾਸ ਕਰਕੇ ਜਦੋਂ ਬੰਦਾ ਜਵਾਨ ਹੁੰਦਾ ਉਦੋਂ ਕਮਾਈ ਕਰਦਾ ਹੈ, ਔਰ ਜੇ ਆਪਾਂ ਕੋਈ ਅਨਹੋਣੀ ਹੋ ਜਾਏ ਤੇ ਉਹਦੇ ਵਾਸਤੇ ਜਿਹੜੀ ਇਹ ਪੂਰੇ ਫਾਈਨੈਂਸ਼ੀਅਲ ਫਿਊਚਰ ਪਲੈਨਿੰਗ ਵਾਸਤੇ ਇੰਸ਼ੋਰੈਂਸ ਬਹੁਤ ਵੱਡਾ ਇੰਪੋਰਟੈਂਟ ਪਾਰਟ ਹੈ। ਤੇ ਇਸ ਕਰਕੇ ਅੱਜ ਹਰਜੋਤ ਭਾਜੀ ਨੂੰ ਨਾਲ ਲੈ ਕੇ ਆਏ ਕਿ ਜਿਹੜੇ, ਕਿਉਂਕਿ ਜਿੰਨਾ ਉਹਨਾਂ ਨੂੰ ਇਸ ਸਬਜੈਕਟ ਬਾਰੇ ਪਤਾ, ਪਿਛਲੇ ਕਈ ਦਹਾਕਿਆਂ ਦੇ ਇਹਦੇ ਤੇ ਕੰਮ ਕਰਦੇ ਪਏ ਨੇ, ਤੇ ਔਰ ਪਲੱਸ ਕਿਉਂਕਿ ਆਪਾਂ ਅੱਗੇ ਵੀ ਗੱਲ ਕਰਦੇ ਰਹਿੰਦੇ ਹਾਂ ਆਫ ਦ ਏਅਰ ਵੀ, ਕਿ ਐਦਾਂ ਦੇ ਕਈ ਹੈਗੇ ਨੇ ਬੈਡ ਐਲੀਮੈਂਟਸ ਕਿ ਜਿਹੜੇ ਸਿਰਫ ਤੁਹਾਨੂੰ ਇੰਸ਼ੋਰੈਂਸ ਵੇਚਦੇ ਨੇ, ਜਿਹਦੇ ਸਿਰਫ ਤੇ ਸਿਰਫ ਇੰਸ਼ੋਰੈਂਸ ਵੇਚਣ ਵਾਲੇ ਦਾ ਹੀ ਫਾਇਦਾ ਹੁੰਦਾ, ਬਾਈ ਕਰਨ ਵਾਲੇ ਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ। ਸੋ ਉਹਦੇ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ। ਜੀ ਸੌਰੀ, ਕੈਰੀ ਔਨ ਜੀ। ਹਰਜੋਤ ਭਾਜੀ ਤੋਂ ਸ਼ੁਰੂਆਤ ਕਰਦੇ ਹਾਂ। ਹਰਜੋਤ ਭਾਜੀ, ਸ਼ੁਰੂਆਤ ਦੇ ਵਿੱਚ ਇਹ ਜਿਹੜਾ ਜ਼ਰੂਰ ਦੱਸੋ ਵੀ ਲਾਈਫ ਇੰਸ਼ੋਰੈਂਸ ਕੀ ਚੀਜ਼ ਆ ਤੇ ਇਹਦੀ ਇੰਪੋਰਟੈਂਸ ਕੀ ਆ? ਸੋ ਲਾਈਫ ਇੰਸ਼ੋਰੈਂਸ ਇਹ ਆ ਵੀ ਰਾਜਕਨਵੀਰ ਸਿੰਘ ਜੀ ਤੇ ਨਿਰਮਲ ਭਾਜੀ ਜਿੱਥੋਂ ਆਪਾਂ ਆਏ ਆ, ਪੰਜਾਬ ਤੋਂ ਜਾਂ ਹੋਰ ਮੁਲਕਾਂ ਤੋਂ ਆਏ ਆ, ਉੱਥੇ ਕੀ ਆ ਵੀ ਸਾਡੇ ਘਰ ਫ੍ਰੀ ਹੁੰਦੇ ਆ, ਹਨਾ, ਮੋਸਟਲੀ ਮੈਜੋਰਟੀ ਆਫ ਦਾ ਟਾਈਮ ਆਪਾਂ ਕਹਿ ਸਕਦੇ ਆ। ਹਰ ਕੋਲ ਕੋਈ ਨਾ ਕੋਈ ਖੇਤ ਆ, ਕੋਈ ਬਿਜ਼ਨਸ ਆ ਜਾਂ ਕੁਛ। ਸੋ ਜੇ ਕਿਤੇ ਅਨਫੋਰਚੂਨੇਟਲੀ ਬੰਦੇ ਦੀ ਡੈਥ ਵੀ ਹੋ ਜਾਏ ਤਾਂ ਬੰਦਾ ਸਰਵਾਈਵ ਕਰ ਜਾਂਦਾ। ਜਦੋਂ ਆਪਾਂ ਇੱਥੇ ਆਉਂਦੇ ਆ, ਇਹਨਾਂ ਮੁਲਕਾਂ 'ਚ ਆਉਂਦੇ ਆ, ਕਿਉਂਕਿ ਹਰ ਚੀਜ਼ ਇੱਥੇ ਲੋਨ ਦੇ ਉੱਤੇ ਆ। ਤੁਹਾਡਾ ਘਰ ਆ, ਘਰ ਦੇ ਉੱਤੇ ਲੋਨ ਆ, ਕਾਰ ਆ, ਕਾਰ ਦੇ ਉੱਤੇ ਲੋਨ ਆ। ਸੋ ਜੇ ਹਸਬੈਂਡ ਵਾਈਫ ਆ, ਜੇ ਇੱਕ ਜਾਣੇ ਦੀ ਵੀ ਡੈਥ ਹੋ ਜਾਏ ਤੇ ਬਹੁਤ ਹਾਰਡ ਹੁੰਦਾ ਦੂਜੇ ਬੰਦੇ ਦੇ ਲਈ ਉਹ ਸਰਵਾਈਵ ਕਰਨਾ, ਜੇ ਲਾਈਫ ਇੰਸ਼ੋਰੈਂਸ ਨਾ ਹੋਵੇ। ਪਿਛਲੇ ਮੈਂ 34-35 ਸਾਲਾਂ 'ਚ ਪਰਸਨਲ ਲਾਈਫ 'ਚ ਵੀ ਬਹੁਤ ਦੇਖੇ ਆ, ਕਈ ਬੰਦੇ ਵਿਚਾਰੇ ਬੰਦੇ ਦੀ ਡੈਥ ਹੋ ਗਈ, ਬਾਅਦ ਦੇ ਵਿੱਚ ਉਹਨਾਂ ਕੋਲ ਲਾਈਫ ਇੰਸ਼ੋਰੈਂਸ ਨਹੀਂ ਸੀ ਤੇ ਉਹਨਾਂ ਦਾ ਘਰ ਵੀ ਬੈਂਕ ਨੂੰ ਚਲ ਗਿਆ, ਸਾਰਾ ਕੁਛ, ਤੇ ਪਰਿਵਾਰ ਵੀ ਰੁਲ ਗਿਆ। ਸੋ ਕਈ ਮੈਂ ਇੱਦਾਂ ਦੀਆਂ ਇੰਸੀਡੈਂਟਸ ਵੀ ਦੇਖੀਆਂ, ਮੇਰੇ ਕਲਾਇੰਟਸ ਵੀ ਦੇਖੇ ਹੈਗੇ ਆ। ਇੰਸ਼ੋਰੈਂਸ ਕਰਾਈ ਸੀ, ਬੰਦੇ ਦੀ ਡੈਥ ਹੋ ਗਈ, ਲੱਕਲੀ ਗੁੱਡ ਅਮਾਊਂਟ ਸੀਗਾ ਤੇ ਉਹਨਾਂ ਦੇ ਜਿਹੜੇ ਘਰ ਦਾ ਲੋਨ ਸੀ ਉਹ ਪੇ ਆਫ ਹੋ ਗਿਆ ਤੇ ਉਹ ਜਿਹੜੀ ਫੈਮਿਲੀ ਆ ਸਰਵਾਈਵ ਕਰ ਗਈ, ਬੱਚੇ ਜਿਹੜੇ ਪੜ੍ਹ ਗਏ ਹੈਗੇ ਆ। ਸੋ ਜਿਹੜੀ ਤੁਹਾਡੀ ਲਾਈਫ ਆ, ਇਹਦਾ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਵੇਲੇ ਕੀ ਹੋ ਜਾਣਾ ਆ। ਸੋ ਇਹ ਹੈ ਤਾਂ ਬਹੁਤ ਵਧੀਆ ਜਿਹੜਾ ਇੰਸਟਰੂਮੈਂਟ ਆ ਤੁਹਾਡਾ ਸੇਵ ਕਰਨ ਦੇ ਲਈ। ਸੋ ਬਹੁਤੀ ਵਾਰੀ ਕੀ ਹੁੰਦਾ, ਆਪਾਂ ਨੂੰ ਸਮਝ ਆਉਂਦਾ ਥੋੜੀ ਲੇਟ ਉਮਰ 'ਚ ਵੀ ਹੁਣ ਲਾਈਫ ਇੰਸ਼ੋਰੈਂਸ ਕਰਾ ਲਈਏ। ਪੰਜਾਬੀਆਂ ਦੀ ਪ੍ਰੋਬਲਮ ਕੀ ਆ ਵੀ ਆਪਾਂ ਸਾਰਿਆਂ ਨੂੰ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਆ। ਬਿਮਾਰੀ ਦਾ ਮਤਲਬ ਇਹ ਆ ਵੀ ਕਿਸੇ ਨੂੰ ਕੋਈ ਬਲੱਡ ਪ੍ਰੈਸ਼ਰ ਹੋ ਗਿਆ, ਡਾਇਬੀਟਿਕ ਹੋ ਗਿਆ, ਭਾਰ ਵੱਧ ਗਿਆ। ਸੋ ਕਈ ਵਾਰੀ ਲਾਈਫ ਇੰਸ਼ੋਰੈਂਸ ਹੁੰਦੀ ਨਹੀਂ, ਜੇ ਹੁੰਦੀ ਆ ਫਿਰ ਮਹਿੰਗੀ ਬਹੁਤ ਹੁੰਦੀ ਆ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਜਿੰਨੀ ਅਰਲੀ ਤੁਸੀਂ ਕਰਾ ਲਓ, ਜਿੰਨੀ ਅਰਲੀ ਏਜ ਦੇ ਵਿੱਚ, ਪਲੱਸ ਤੁਹਾਡੀ ਜਿਹੜੀ ਆ ਜਿੰਨਾ ਵੱਧ ਤੋਂ ਵੱਧ ਅਮਾਊਂਟ ਕਰਾ ਸਕਦੇ ਆ। ਜਿਹੜੇ ਲੰਮੇ ਸਮੇਂ ਤੋਂ USA 'ਚ ਰਹਿੰਦੇ, ਤੁਸੀਂ ਦੇਖਿਆ ਹੋਣਾ ਪਹਿਲਾਂ 2.5-2.5 ਲੱਖ ਦੇ ਘਰ ਹੁੰਦੇ ਸੀ, 2 ਲੱਖ ਦਾ ਲੋਨ ਸੀ। ਹੁਣ ਉਹੀ ਘਰ ਜਿਹੜੇ 2-2 ਮਿਲੀਅਨ ਦੇ ਆ ਤੇ ਲੋਨ 15-15 ਲੱਖ ਦਾ ਆ। ਸੋ ਉਹ ਅਮਾਊਂਟ ਬਹੁਤ ਜ਼ਰੂਰੀ ਹੈਗਾ। ਸੋ ਕਿਹੜੀ ਲਾਈਫ ਇੰਸ਼ੋਰੈਂਸ ਕਰਾਣੀ ਆ, ਟਰਮ ਕਰਾਣੀ ਆ, ਯੂਨੀਵਰਸਲ ਕਰਾਣੀ ਆ, ਵੇਰੀਏਬਲ ਯੂਨੀਵਰਸਲ ਕਰਾਣੀ ਆ, ਉਹ ਡਿਪੈਂਡ ਹੁੰਦਾ ਆ ਪ੍ਰੋਫੈਸ਼ਨਲ ਦੇ ਉੱਤੇ। ਸੋ ਬਹੁਤ ਸਾਰੇ ਜਿਹੜੇ ਪ੍ਰੋਫੈਸ਼ਨਲ ਆ ਉਹ ਆਪਣਾ ਕਮਿਸ਼ਨ ਦੇਖਦੇ ਆ, ਕਲਾਇੰਟ ਦੀਆਂ ਰਿਕੁਆਇਰਮੈਂਟਸ ਨਹੀਂ ਦੇਖਦੇ, ਜੋ ਕਿ ਉਹ ਟੋਟਲੀ ਮਿਸਰੀਪ੍ਰੈਜ਼ੈਂਟੇਸ਼ਨ ਤੇ ਟੋਟਲੀ ਉਹ ਫਰਾਡ ਹੈਗਾ। ਉਸ ਇਸ਼ੂ ਤੇ ਆਪਾਂ ਗੱਲਬਾਤ ਕਰਾਂਗੇ ਅੱਜ। ਸੋ ਭਾਜੀ, ਹਰਜੋਤ ਭਾਜੀ ਜਿਹੜੀ ਗੱਲ ਕੀਤੀ ਹੈ ਕਿ ਆਪਾਂ ਜਲਦੀ ਤੋਂ ਜਲਦੀ ਕਰਾ ਦਈਏ, ਤੇ ਲੇਟ ਤੋਂ ਲੇਟ ਜੇ ਬੰਦਾ ਮੰਨ ਲਓ ਕਿ ਟੋਟਲੀ ਹੈਲਦੀ ਹੈਗਾ, ਉਹਨੂੰ ਕੋਈ ਵੀ ਅੰਡਰਲਾਈਨਿੰਗ ਹੈਲਥ ਕੰਡੀਸ਼ਨਸ ਨਹੀਂ ਹੈਗੀ, ਡਾਇਬੀਟੀਜ਼ ਜਾਂ ਹਾਰਟ ਪ੍ਰੋਬਲਮ ਜਾਂ ਕੋਈ ਕੈਂਸਰ, ਤੇ ਲੇਟ ਤੋਂ ਲੇਟ ਬੰਦਾ ਕਿੰਨਾ ਕਰਾ ਸਕਦਾ ਟੂ ਗੈਟ ਦ ਬੈਸਟ ਪ੍ਰੀਮੀਅਮ, ਬੈਸਟ ਪੋਸੀਬਲ ਪ੍ਰੀਮੀਅਮ? 50-60 ਈਅਰ 올ਡ ਤੱਕ ਬੈਸਟ ਪ੍ਰੀਮੀਅਮ ਦੇ ਕਰ ਸਕਦਾ। ਪਰ ਮੋਸਟਲੀ ਕੀ ਹੁੰਦਾ ਨਿਰਮਲ ਭਾਜੀ, ਬੰਦਾ ਲਾਈਫ ਇੰਸ਼ੋਰੈਂਸ ਕਰਾਉਂਦਾ ਕਾਤੇ ਆ
ਵੀ ਜੇ ਕੱਲ ਨੂੰ ਇਨ ਕੇਸ ਮੈਨੂੰ ਕੁਝ ਹੋ ਗਿਆ ਤੇ ਘੱਟੋ ਘੱਟ ਮੇਰੇ ਬੱਚੇ ਜਿਹੜੇ ਆ ਉਹ ਪੜ੍ਹ ਸਕਣ ਤੇ ਉਹਨਾਂ ਦੇ ਗਾਹਾਂ ਵਿਆਹ ਹੋ ਜਾਣ, ਉਹ ਸੈੱਟ ਹੋ ਜਾਣ, ਠੀਕ ਹੈ ਕਿ ਨਹੀਂ? ਸੋ ਜੀ ਜਦੋਂ ਬੱਚੇ ਤੁਹਾਡੇ ਪੜ੍ਹ ਗਏ, ਸੈੱਟ ਹੋ ਗਏ, 25-35 ਸਾਲ ਦੇ ਹੋ ਗਏ, ਫਿਰ ਕੋਈ ਕਿਸੇ ਨੂੰ ਫਿਕਰ ਨਹੀਂ ਕਰਨਾ ਚਾਹੀਦਾ। ਸੋ ਉਦਾਂ ਦੀਆਂ ਸਿਚੁਏਸ਼ਨ ਵੀ ਮੈਂ ਦੇਖੀਆਂ ਵੀ ਬੰਦਿਆਂ ਨੇ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਕਰਾਈ ਸੀ ਤੇ ਜਦੋਂ ਡੈਥ ਹੋ ਗਈ ਤੇ ਨਿਆਣੇ ਵੀ ਐਨ ਸੈਟਲ ਆ, ਸਾਰਾ ਕੁਝ, ਮੁੜ ਕੇ ਉਹਨਾਂ ਨੇ ਹਫ਼ਤਾ ਨਹੀਂ ਟਪਾਇਆ ਵੇ ਕਿਸੇ ਨੇ 90,000 ਦੀ ਕਾਰ ਲੈ ਲਈ, ਕਿਸੇ ਨੇ 80,000 ਦੀ ਕਾਰ ਲੈ ਲਈ। ਸੋ ਉਹ ਸਾਨੂੰ ਦੇਖਣਾ ਪੈਣਾ ਹੈ ਵੀ ਸਾਡੀਆਂ ਜਿਹੜੀਆਂ ਕਿੰਨੀ ਕੁ ਲਾਇਬਿਲਿਟੀ ਹੈਗੀ ਆ, ਕਿੰਨਾ ਕੁ ਲੋਨ ਰਹਿੰਦਾ ਤੁਹਾਡਾ ਘਰ ਦਾ ਜਾਂ ਹੋਰ, ਤੇ ਬੱਚਿਆਂ ਦੀ ਕੀ ਏਜ ਹੈਗੀ ਆ। ਜੀ ਜਿੱਦਾਂ ਤੁਸੀਂ ਗੱਲ ਕੀਤੀ ਭਾਜੀ ਆਪਣੇ ਨਾ ਤੁਸੀਂ ਆਪ ਕਹਿ ਰਹੇ ਹੋ ਕਿ ਆਪਾਂ ਬੈਕ ਹੋਮ ਉਹਨਾਂ ਕੰਟਰੀ ਚ ਆਏ ਜਿੱਥੇ ਇਹਦਾ ਕੋਈ ਕਨਸੈਪਟ ਹੈ ਨਹੀਂ, ਪਰ ਜਨਰਲੀ ਸਿਸਟਮ ਪੂਰਾ ਸੁਸਾਇਟੀ ਜਾਂ ਕਲਚਰਲ ਸਿਸਟਮ ਇਦਾਂ ਦਾ ਕਿ ਸਪੋਰਟ ਕਿਤੇ ਨਾ ਕਿਤੇ ਬਿਲਕੁਲ ਹੋ ਜਾਂਦੀ ਸੀ। ਹੁਣ ਇਹਦੇ ਚ ਮੈਂ ਦੇਖਿਆ ਖਾਸ ਕਰਕੇ ਜਿਹੜੀ ਇਮੀਗ੍ਰੈਂਟ ਪਾਪੂਲੇਸ਼ਨ ਆਉਂਦੇ ਨੇ, ਜੀ ਬਹੁਤ ਸਾਰੀਆਂ ਐਸੀਆਂ ਕੰਪਨੀਆਂ ਨੇ, ਇੱਕ ਬਹੁਤ ਵੱਡੀ ਕੰਪਨੀ ਹੈ ਯੂਨੀਵਰਸਲ ਲਾਈਫ ਦੇ ਵਿੱਚ ਜਿਹੜੀ ਕਿਸੇ ਵੱਡੇ ਸ਼ਹਿਰ ਦੇ ਨਾਂ ਤੇ ਚੱਲਦੀ ਹੈ ਈਸਟ ਕੋਸਟ ਤੋਂ। ਹੂੰ ਸੋ ਉਹਦੇ ਚ ਕੀ ਹੁੰਦਾ ਕਿ ਇਦਾਂ ਦਾ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਜਿਹੜੀ ਯੂਨੀਵਰਸਲ ਲਾਈਫ ਦੇ ਵਿੱਚ ਕਿ ਹਾਂਜੀ ਜਿਹੜੇ ਤੁਸੀਂ ਪੈਸੇ ਦਿਓਗੇ ਸਾਰੇ ਤੁਹਾਨੂੰ ਵਾਪਸ ਮਿਲ ਜਾਣੇ ਨੇ। ਉਹਦੇ ਤੇ ਕਿਤੇ ਨਾ ਕਿਤੇ ਸਾਨੂੰ ਇਹ ਗਰੀਡ ਆ ਜਾਂਦੀ ਹੈ, ਖਾਸ ਕਰਕੇ ਇਮੀਗ੍ਰੈਂਟ ਪਾਪੂਲੇਸ਼ਨ ਨੂੰ, ਕਿ ਅਸੀਂ ਜੀ ਪੈਸੇ ਵੇਸਟ ਨਹੀਂ ਕਰਨੇ, ਜਿਹੜੇ ਪੇ ਕਰ ਰਹੇ ਆ ਉਹ ਵਾਪਸ ਆ ਜਾਣਗੇ। ਔਰ ਜੇ ਆਪਾਂ ਉਹ ਯੂਨੀਵਰਸਲ ਲਾਈਫ ਨੂੰ ਦੇਖਿਆ ਜਾਏ ਕਿਸੇ ਵੀ ਕੰਪਨੀ ਦੀ ਹੋਏ, ਉਹਦੇ ਚ ਜਨਰਲੀ ਤਾਂ ਲੱਗਦਾ ਤਾਂ ਹੈਗਾ ਪੈਸੇ ਵਾਪਸ ਆ ਜਾਣਗੇ, ਪਰ ਲੌਂਗ ਰਨ ਦੇ ਵਿੱਚ ਮੈਂ ਦੇਖਿਆ ਕਿ ਉਹ ਆਪਣਾ ਹਰਜੋਤ ਭਾਜੀ ਇੰਨੀ ਜ਼ਿਆਦਾ ਬੈਨੀਫੀਸ਼ੀਅਲ ਹੁੰਦੀ ਨਹੀਂ ਜਿਹੜਾ ਕੰਜ਼ਿਊਮਰਾਂ ਦੇ ਵਾਸਤੇ, ਬਿਕੋਜ਼ ਜਿੰਨੇ ਤੁਸੀਂ ਪੈਸੇ ਦਿੰਦੇ ਹੋ ਉਹ ਰਿਟਰਨ ਔਨ ਇਨਵੈਸਟਮੈਂਟ ਇਜ਼ ਮਚ ਲੋਅਰ ਦੈਨ ਜੇ ਤੁਸੀਂ ਪੈਸੇ ਉਦਾਂ ਸਾਈਡ ਤੇ ਰੱਖ ਦਿਓ। ਸੋ ਮੈਂ ਕਹਾਂਗਾ ਥੋੜਾ ਜਿਹਾ ਤੁਸੀਂ ਯੂਨੀਵਰਸਲ ਦੇ ਟਰਮ ਦੇ ਵਿੱਚ ਥੋੜਾ ਜੀ ਜਿਹਾ ਕੰਪੈਰੀਜ਼ਨ ਕਰੋ ਤੇ ਦੱਸੋ ਸੋ ਕਿ ਬਿਲਕੁਲ ਜੇ ਤੁਸੀਂ ਗੂਗਲ ਵੀ ਸਰਚ ਕਰੋ ਜਾਂ ਹੋਰ ਵੀ ਆਪਣੀ ਸਟੱਡੀ ਕਰੋ, ਬਹੁਤ ਸਾਰੇ ਜਿਹੜੇ ਫਾਈਨੈਂਸ਼ੀਅਲ ਪਲਾਨਰਸ ਆ, ਈਵਨ ਸੂਜ਼ੀ ਔਰਮਨ ਵਰਗੇ ਵੀ, ਹੋਰ ਵੀ, ਉਹ ਕਹੂਗੇ ਵੀ ਹਾਂ ਤੁਹਾਨੂੰ ਟਰਮ ਇੰਸ਼ੋਰੈਂਸ ਲੈਣੀ ਚਾਹੀਦੀ ਹੈਗੀ ਆ। ਟਰਮ ਇੰਸ਼ੋਰੈਂਸ ਦੇ ਵਿੱਚ ਕੀ ਹੁੰਦਾ ਆ ਵੀ ਤੁਸੀਂ ਚਾਹੇ 10 ਸਾਲਾਂ ਲਈ ਲੈ ਲਓ, 20 ਲਈ ਲੈ ਲਓ, 30 ਲੈ ਲਓ। ਅੱਜ ਕੱਲ ਕਈ ਕੰਪਨੀਆਂ 40 ਈਅਰ ਦੀ ਵੀ ਟਰਮ ਇੰਸ਼ੋਰੈਂਸ ਦਿੰਦੀਆਂ ਵੀ ਮੰਨ ਲਓ ਵੀ ਬੰਦਾ 20 ਸਾਲ ਦਾ ਜਾਂ 30 ਸਾਲ ਦਾ ਆ, ਤੁਸੀਂ ਮੰਨ ਲਓ ਵੀ 30 ਈਅਰ ਦੀ ਵੀ ਟਰਮ ਲੈ ਲਈ, 60 ਸਾਲਾਂ ਚ ਹੋ ਕੇ ਉਹ ਖਤਮ ਹੋ ਜਾਣੀ ਆ। ਪਰ 60 ਸਾਲਾਂ ਤੇ ਤੁਹਾਡਾ, ਜੇ ਤੁਸੀਂ 30 ਸਾਲਾਂ ਦੇ, ਤੁਹਾਡੇ ਨਿਆਣੇ ਵੀ ਤਕੜੇ ਹੋ ਜਾਣੇ ਆ, ਉਹ ਪੜ੍ਹ ਵੀ ਜਾਣੇ ਆ, ਉਹ ਨਹੀਂ ਵਿਆਹ ਵੀ ਕਰਾ ਲੈਣੇ ਆ, ਤੇ ਤੁਹਾਨੂੰ ਕੋਈ ਫਿਕਰ ਦੀ ਜ਼ਰੂਰਤ ਵੀ ਨਹੀਂ। ਹੋਪਫੁਲੀ 30 ਸਾਲਾਂ 'ਚ ਤੁਹਾਡਾ ਲੋਨ ਵੀ ਸਾਰਾ ਉਤਰ ਜਾਊਗਾ 60 ਸਾਲਾਂ ਤੱਕ ਜਾ ਕੇ, ਠੀਕ ਹੈ ਕਿ ਜੀ ਨਹੀਂ? ਸੋ ਕੀ ਹੁੰਦਾ ਵੀ ਜਿਹੜਾ ਇੱਕ ਇੰਸ਼ੋਰੈਂਸ ਬ੍ਰੋਕਰ ਹੁੰਦਾ, ਉਹਦਾ ਕੰਮ ਇਹ ਹੁੰਦਾ ਹੈ ਵੀ ਜਿਹੜਾ ਕਲਾਇੰਟ ਆ, ਕਲਾਇੰਟ ਦੀ ਨੀਡ ਕੀ ਆ ਤੇ ਕਲਾਇੰਟ ਅਫੋਰਡ ਕੀ ਕਰ ਸਕਦਾ, ਉਹਦੇ ਬੇਸ ਦੇ ਉੱਤੇ ਜਿਹੜਾ ਤੁਸੀਂ ਉਹਨੂੰ ਪ੍ਰੋਡਕਟ ਸੈਲ ਕਰਨਾ ਹੁੰਦਾ। ਯੂਨੀਵਰਸਲ ਲਾਈਫ 'ਚ ਕੀ ਆ ਵੀ ਇਹਦੇ 'ਚ ਕੀ ਆ ਵੀ ਤੁਹਾਨੂੰ ਰੇਟ ਆਫ ਰਿਟਰਨ ਸ਼ੋ ਹੁੰਦੀ ਆ ਵੀ ਜੀ ਤੁਹਾਨੂੰ ਇੰਟਰਸਟ ਆਊਗਾ ਵਾਪਸ, ਤੁਹਾਡੀ ਕੈਸ਼ ਵੈਲਿਊ ਹੋ ਜਾਣੀ ਆ, ਉਹ ਠੀਕ ਆ, ਆਂਦੀ ਆ, ਪਰ ਉਹਦੇ 'ਚ ਬਹੁਤ ਜ਼ਿਆਦਾ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਜਾਂਦੀ ਆ। ਸੋ ਜਿਸ ਤਰ੍ਹਾਂ ਤੁਸੀਂ ਕੰਪਨੀ ਦਾ ਨਾਮ ਦੱਸਿਆ, ਪਹਿਲਾਂ ਉਹ ਵਰਲਡ ਮਾਰਕੀਟਿੰਗ ਅਲਾਈਅੰਸ ਹੁੰਦੀ ਸੀ, ਉਹਦਾ ਬਹੁਤ ਵੱਡਾ ਫਰਾਡ ਨਿਕਲਿਆ, ਫਿਰ ਉਹ ਬੈਂਕਰਪਟ ਵੀ ਹੋ ਗਈ। ਮੁੜ ਕੇ ਉਹਦੇ ਜਿਹੜੇ ਕੁਝ ਬੰਦੇ ਆ ਫਿਰ ਉਹਨਾਂ ਨੇ ਖੋਲ ਕੇ ਹੋਰ ਕੰਪਨੀਆਂ ਖੋਲ ਲਈਆਂ। ਸੋ ਉਹਦੇ 'ਚ ਕੀ ਹੋ ਰਿਹਾ ਹੈਗਾ ਵੀ ਮਿਸ ਰਿਪਰੈਜ਼ੈਂਟੇਸ਼ਨ ਇਦਾਂ ਕਰਦੇ ਆ ਵੀ ਪ੍ਰੋਜੈਕਸ਼ਨ ਬਹੁਤ ਸ਼ੋ ਕਰਦੇ ਵੀ ਤੁਹਾਨੂੰ ਜੀ ਰੇਟ ਆਫ ਰਿਟਰਨ 8%, 10%, ਤੇ ਪਹਿਲਾਂ ਜਿਹੜੀਆਂ ਵੇਰੀਏਬਲ ਲਾਈਫ ਹੁੰਦੀਆਂ ਸੀ ਨਾ, ਜਦੋਂ WMA ਸੀ, ਉਹ 20-20, 22% ਤੱਕ ਜਿਹੜੀਆਂ ਪ੍ਰੋਜੈਕਸ਼ਨ ਸ਼ੋ ਕਰਦੇ ਸੀ। ਸ਼ੋ ਇਦਾਂ ਕਰਦੇ ਸੀ। ਤੇ ਜਦੋਂ ਸਟਾਕ ਮਾਰਕੀਟ ਕ੍ਰੈਸ਼ ਹੋਈ ਤੇ ਉਹ ਸਾਰਿਆਂ ਦੀ ਜਿਹੜੀ ਕੈਸ਼ ਵੈਲਿਊ ਉਹ ਜ਼ੀਰੋ ਹੋ ਗਈ। ਸੋ ਦੂਜਾ ਉਹਦੇ 'ਚ ਜਿਹੜਾ ਕਦੇ ਨਹੀਂ ਦੱਸਦੇ ਵੀ ਸਰੈਂਡਰ ਚਾਰਜ ਹੁੰਦੇ ਆ। ਉਹ ਕਹਿੰਦੇ ਵੀ ਜੀ ਠੀਕ ਆ ਤੁਹਾਡੇ, ਜੀ ਆ ਪੈਸੇ ਦੇਣੇ ਸ਼ੁਰੂ ਕਰੋ, $500, $600, ਇਹ ਏਜੰਟ ਹੀ ਤੁਹਾਨੂੰ ਦੱਸਦਾ, ਕੋਈ ਕਸਟਮਰ ਨੇ ਨਹੀਂ ਕਹਿਣਾ ਵੀ ਮੈਂ ਇੰਨਾ ਅਫੋਰਡ ਕਰ ਸਕਦਾ ਜਾਂ ਨਹੀਂ। ਸੋ ਉਹ ਤੁਸੀਂ ਜਦੋਂ ਕਹਿੰਦੇ ਆ ਵੀ ਮੈਂ ਜੀ ਹੁਣ ਤਾਂ ਪੈਸੇ ਕਢਾਣੇ ਆ, ਤੇ ਉਹ ਜਦੋਂ ਤੁਹਾਨੂੰ ਪਤਾ ਲੱਗਦਾ ਉਹਦੇ ਤੇ ਸਰੈਂਡਰ ਚਾਰਜ ਆ। ਸੋ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਲ ਲਾਈਫ ਪਾਲਿਸੀਜ਼ ਆ, ਉਹਨਾਂ ਦੇ ਉੱਤੇ 12 ਸਾਲ ਦਾ, 15 ਸਾਲ ਦਾ ਸਰੈਂਡਰ ਚਾਰਜ ਆ। ਮਤਲਬ ਜੇ 12 ਸਾਲ ਤੋਂ ਪਹਿਲਾਂ ਤੁਸੀਂ ਪੈਸੇ ਕਢਾਣੇ ਚਾਹੋਗੇ ਜਾਂ ਉਹਨੂੰ ਬੰਦ ਕਰਨਾ ਚਾਹੋਗੇ, ਤੁਹਾਡੇ ਤੇ ਪੈਨਲਟੀ ਪਊਗੀ। ਕਈ ਵਾਰੀ ਤਾਂ ਜੇ ਜਿਹੜੇ 4-5 ਸਾਲ ਬਾਅਦ ਤੁਸੀਂ ਕੈਂਸਲ ਕਰਾਓਗੇ ਤਾਂ ਤੁਹਾਨੂੰ ਕੁਝ ਨਹੀਂ ਮਿਲਣਾ। ਮਤਲਬ ਉਹ ਆ ਵੀ ਜਿਹੜੇ ਦਿੱਤੇ ਪ੍ਰੀਮੀਅਮ ਉਹ ਵੀ ਗਿਆ ਤੇ ਮਿਲਣਾ ਵੀ ਕੱਖ ਨਹੀਂ, ਤੇ ਉੱਤੋਂ ਫੀਸ ਲਾ ਕੇ ਪੈਨਲਟੀ ਪਾ ਕੇ ਫਿਰ ਬੰਦੇ ਨੂੰ ਬੰਦ ਕਰਾਉਣੀ ਪੈਂਦੀ। ਜੀ ਕਿਉਂਕਿ ਨਿਰਮਲ ਮਾਨ ਜੀ, ਸੌਰੀ ਮੈਂ ਤੁਹਾਡੀ ਤੁਸੀਂ ਗੱਲ ਆਪਣੀ ਕੰਪਲੀਟ ਕਰ ਲਿਓ। ਮੈਂ ਇਹ ਗੱਲ ਇਹ ਕਹਿਣਾ ਚਾਹੁੰਦਾ ਵੀ ਹੁਣ ਕਿਉਂਕਿ ਇਕਨੋਮਿਕ ਹਾਲਾਤ ਇਹਨਾਂ ਦੇ ਵਿੱਚ ਉਤਾਰ ਚੜਾਵ ਚੱਲਦਾ ਰਹਿੰਦਾ। ਅੱਜ ਤੋਂ 2 ਸਾਲ ਪਹਿਲਾਂ ਗੱਲ ਕਰੋ, ਜੇ ਕਿਸੇ ਦਾ ਮੰਨ ਲਓ ਪ੍ਰੀਮੀਅਮ ਐਗਜ਼ਾਮਪਲ ਦੇ ਤੌਰ ਦੇ ਉੱਤੇ ਵੀ ਇਹ ਪ੍ਰੋਜੈਕਸ਼ਨ ਦੇ ਨਾਲ ਕਹਿੰਦੇ ਵੀ ਤੁਸੀਂ $500 ਪਰ ਬੰਦੇ ਦੇ ਹਿਸਾਬ ਦੇ ਨਾਲ, ਇੰਡੀਵਿਜੂਅਲ ਦੇ ਹਿਸਾਬ ਦੇ ਨਾਲ ਦਈ ਚਲੋ, ਉਹਦੇ ਬੰਦੇ ਨੂੰ ਫਿਕਰ ਨਹੀਂ ਆ, ਕਹਿੰਦਾ ਯਾਰ ਇੰਨੀ ਵਧੀਆ ਕਮਾਈ ਆ, ਕੋਈ ਚੱਕਰ ਹੀ ਨਹੀਂ, ਆਪਾਂ ਦਈ ਚੱਲਾਂਗੇ। ਪਰ ਤੁਸੀਂ ਆ 2-3 ਸਾਲ ਅੱਗੇ ਆ ਗਏ ਆ, ਤਾਂ ਉਦੋਂ ਹੁਣ ਪੂਰੇ ਟੱਬਰ ਦੇ ਲਈ 500 ਦੇਣਾ ਔਖਾ ਲੱਗਣ ਦਿਆ। ਸੋ ਵੀ ਉਸ ਹੁਣ ਮੈਂ ਟਾਈਮ ਦੇਦਾ ਨਾ ਐਗਜ਼ਾਮਪਲ, ਦੇਖੋ ਵੀ ਜੇ 3 ਸਾਲ ਪਹਿਲਾਂ ਉਹ ਤੁਸੀਂ ਫਸਾਤਾ ਬੰਦਾ, ਕੋਈ ਟਰੱਕਰ ਆ ਮੰਨ ਲਓ, ਉਹ $500 ਉਹਦਾ, $400 ਉਹਦੀ ਵਾਈਫ ਦਾ, 200 ਨਿਆਣਿਆਂ ਦਾ, ਠੀਕ ਹੈ ਕਿ ਨਹੀਂ?
11-1200 ਨੂੰ ਫਸਾਤਾ। ਹੁਣ ਅੱਜ ਦੀ ਡੇਟ 'ਚ ਉਹ ਬੰਦਾ ਵਿਚਾਰਾ ਟਰੱਕ ਨਹੀਂ ਚਲਾ ਸਕਦਾ, ਕੋਈ ਇਸ਼ੂ ਆ ਗਿਆ, ਹਨਾ, ਠੀਕ ਹੈ ਕਿ ਨਹੀਂ? ਸੋ ਉਹ ਹੁਣ ਪੇਮੈਂਟ ਨਹੀਂ ਦੇ ਸਕਦਾ। ਜਦੋਂ ਉਹ ਕਹਿੰਦਾ ਵੀ ਮੈਂ ਹੁਣ ਕੈਸ਼ ਕਢਾ ਲਾਂ, ਉਹਨੂੰ ਇਹ ਦੱਸਿਆ ਹੀ ਨਹੀਂ ਗਿਆ। ਉਹਨੂੰ ਇਹ ਕਿਹਾ ਗਿਆ ਵੀ ਤੁਸੀਂ ਕੈਸ਼ ਜਦ ਮਰਜ਼ੀ ਕਢਾ ਲਓ। ਇਹ ਨਹੀਂ ਦੱਸਿਆ ਵੀ ਜਿਹੜਾ ਤੁਹਾਡਾ ਜੇ ਕੈਸ਼ ਹੋਇਆ ਵੀ, ਤੇ ਉਹ ਕੈਸ਼ ਜਦੋਂ ਤੁਸੀਂ ਪੁੱਲ ਆਊਟ ਕਰਨਾ, ਉਹ ਲੋਨ ਹੋਣਾ ਆ, ਉਹਦੇ ਤੇ ਇੰਟਰਸਟ ਦੇਣਾ ਪੈਣਾ ਆ ਤੁਹਾਨੂੰ, ਠੀਕ ਹੈ ਕਿ ਉਹਨਾਂ ਨਹੀਂ? ਨੂੰ ਤਾਂ ਫਿਰ ਬੈਂਕ ਤੋਂ ਹੀ ਲੋਨ ਲੈ ਲਵੇ ਬੰਦਾ। ਜੀ। ਸੋ ਉਹ ਇਹਦੇ 'ਚ ਕੀ ਆ ਵੀ ਯੂਨੀਵਰਸਲ 'ਚ ਆਪਣੀ ਕਮਿਊਨਿਟੀ ਦੇ ਵੀ ਬਹੁਤ ਸਾਰੇ ਜਿਹੜੇ ਕਈ ਏਜੰਟ ਕਰ ਰਹੇ ਹੈਗੇ ਆ, ਤੇ ਉਹ ਮਿਸ ਰਿਪਰੈਜ਼ੈਂਟ ਕਰ ਰਹੇ ਆ। ਇਸੇ ਕਰਕੇ ਫਿਰ ਉਹ ਕੰਪਨੀਆਂ ਤੇ ਲਾ ਸੂਟ ਫਾਈਲ ਹੁੰਦੇ ਆ। ਇੱਕ ਮੈਂ ਅੱਜ ਪੜ੍ਹਦਾ ਸੀ, ਆਰਪੀ ਲੀਗਲ ਕਰਕੇ ਕੰਪਨੀ ਆ, ਉਹਨਾਂ ਨੇ $100 ਮਿਲੀਅਨ ਤਾਈਂ ਕਸਟਮਰਸ ਦਾ ਜਿਹੜਾ ਪੈਸਾ ਉਹ ਵਾਪਸ ਕਰਾਇਆ। 2 ਕੁ ਮਹੀਨੇ ਹੋਏ ਮੈਨੂੰ ਫ੍ਰਿਜ਼ਨੋ ਤੋਂ ਕਾਲ ਆਈ ਸੀ ਇੱਕ ਮੁੰਡੇ ਦੀ, ਆਪਣੇ ਪੰਜਾਬੀ ਵਿਚਾਰਾ ਟਰੱਕਰ ਸੀ। ਕਹਿੰਦਾ ਭਾਜੀ ਮੈਂ $48,000 ਲੂਜ਼ ਕੀਤਾ। ਮੈਂ ਕਿਹਾ ਕਿੱਦਾਂ? ਕਹਿੰਦਾ ਵੀ ਮੈਂ 4 ਸਾਲ ਪਹਿਲਾਂ ਮੈਨੂੰ ਫਸਾਤਾ ਏਦਾਂ ਹੀ, ਵੀ ਜੀ ਬਹੁਤ ਪੈਸੇ ਜਮ੍ਹਾਂ ਹੋ ਜਾਣੇ ਆ, ਤੁਹਾਨੂੰ 10% ਕੇ 12% ਰਿਟਰਨ ਆਣੇ ਆ, ਜਦੋਂ ਤੁਸੀਂ ਘਰ ਲੈਣਾ ਹੋਇਆ ਉਦੋਂ ਪੈਸੇ ਲੈ ਲਿਓ, ਕੋਈ ਰੌਲਾ ਨਹੀਂ ਹੈ। ਤੇ ਉਹ ਕਹਿੰਦਾ ਵੀ ਜਦੋਂ 4 ਸਾਲਾਂ ਬਾਅਦ ਮੈਂ ਘਰ ਲੈਣ ਲਈ ਮੈਂ ਕਿਹਾ ਵੀ ਪੈਸੇ ਲੈਣੇ ਆ, ਉਹ ਕਹਿੰਦੇ ਵੀ ਤੈਨੂੰ ਤਾਂ, ਕਹਿੰਦਾ ਮੇਰੀ 48,000 ਪਤਾ ਨਹੀਂ ਕਰੇ 56,000 ਉਹਦੇ ਜਾ ਚੁੱਕੇ ਸੀ, ਉਹਦੇ ਵੀ, ਉਹਦੀ ਵਾਈਫ ਦੇ, ਨਿਆਣਿਆਂ ਦੇ। ਤੇ ਉਹ ਕਹਿੰਦੇ ਵੀ ਇੰਨੀ ਪਲੰਟੀ ਲੱਗਣੀ, ਪਲੱਸ ਇਹ ਲੋਨ ਆ, ਤੈਨੂੰ ਇਹ ਪੈਸੇ ਵਾਪਸ ਕਰਨੇ ਪੈਣੇ ਆ, ਸਰੈਂਡਰ ਚਾਰਜ ਆ। ਉਹ ਕਹਿੰਦਾ ਮੈਂ ਤਾਂ ਫਿਰ ਬੰਦੇ ਕਰਾਤੀ, ਪਰ ਕਹਿੰਦਾ ਮੇਰਾ $48,000 ਜਿਹੜਾ ਉਹ ਮਰ ਖੂਜ ਗਿਆ। ਹੀ ਗਿਆ ਬੇਸਿਕਲੀ ਉਹਦਾ। ਨਹੀਂ ਭਾਜੀ, ਇੱਕ ਤਾਂ ਕਮੈਂਡੇਬਲ ਆ ਕਿ ਮੈਨੂੰ ਇਦਾਂ ਪਤਾ ਕਿ ਭਾਜੀ ਜਿੱਦਾਂ ਤੁਸੀਂ ਕਰਦੇ ਹੋ ਇੰਸ਼ੋਰੈਂਸ, ਤੇ ਤੁਹਾਨੂੰ ਟਰਮ ਲਾਈਫ ਨਾਲ ਜ਼ਿਆਦਾ ਪੈਸੇ ਯੂਨੀਵਰਸਲ ਲਾਈਫ 'ਚ ਬਣਨਗੇ ਜੇ ਤੁਸੀਂ ਉਹ ਸੈਲ ਕਰੋ ਤਾਂ। ਬਿਲਕੁਲ। ਸੋ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ 1992 ਤੋਂ ਕੰਮ ਕਰ ਰਿਹਾ, ਮੇਰੇ 95% ਮੈਂ ਜਿਹੜੀਆਂ ਪਾਲਿਸੀ ਸੈਲ ਕੀਤੀਆਂ ਉਹ ਟਰਮ ਦੀਆਂ ਹੀ ਆ। ਹੁਣ ਟਰਮ ਦੇ ਵਿੱਚ ਕੀ ਆ ਵੀ ਮੰਨ ਲਓ ਵੀ ਤੁਹਾਡਾ ਇੱਕ ਤਾਂ ਪ੍ਰੀਮੀਅਮ ਬੜਾ ਸਸਤਾ ਹੁੰਦਾ। 30 ਸਾਲਾਂ ਦਾ ਕੋਈ ਬੰਦਾ ਹੈਗਾ, ਜੇ ਉਹਨ 5 ਲੱਖ ਦੀ ਇੰਸ਼ੋਰੈਂਸ ਕਰਾਈ ਆ, ਮੇਬੀ $50 ਪ੍ਰੀਮੀਅਮ ਲਾ ਲਓ, ਹਨਾ, ਸਾਲ ਦਾ 600 ਹੋਇਆ। ਜੇ ਤੁਹਾਨੂੰ ਇੰਸ਼ੋਰੈਂਸ ਕੰਪਨੀ 100% ਵੀ ਕਮਿਸ਼ਨ ਦਿੰਦੀ ਆ, ਤੇ ਉਹ $600 ਹੀ ਤੁਹਾਨੂੰ ਮਿਲਣਾ ਹੈਗਾ ਆ, ਠੀਕ ਹੈ ਕਿ ਨਹੀਂ? ਕੰਪਨੀਆਂ 100 ਕੋਈ ਨਹੀਂ ਦਿੰਦੀਆਂ, ਮੇਬੀ 60-70%। ਜੇ ਤੁਸੀਂ ਉਹ ਯੂਨੀਵਰਸਲ ਕਰੋਗੇ $500, 50 ਤੋਂ ਲੈ ਕੇ ਤੁਸੀਂ 500 ਕਰਤਾ, ਰਾਈਟ? ਸੋ ਉਹਨੂੰ ਤੁਸੀਂ $6,000 ਬਣ ਗਿਆ। ਤਾਂ ਇੰਸ਼ੋਰੈਂਸ ਏਜੰਟ ਨੂੰ ਉਹ ਤੁਸੀਂ ਦੇਖ ਲਓ ਵੀ ਜੇ 100% ਕਮਿਸ਼ਨ ਮਿਲਦਾ, ਉਹਨੂੰ 6,000 ਮਿਲ ਜਾਣਾ। ਜੇ 100 ਨਹੀਂ, ਚਲੋ 70% ਵੀ ਲਾ ਲਓ, ਤਾਂ ਵੀ $3,500-4,000 ਉਹਨੂੰ ਕਮਿਸ਼ਨ ਮਿਲ ਜਾਣਾ। ਪਰ ਪ੍ਰੋਬਲਮ ਕੀ ਆ ਵੀ ਜੇ 2 ਸਾਲ ਬਾਅਦ ਜਾ ਕੇ ਪਾਲਿਸੀ ਕੈਂਸਲ ਹੋ ਗਈ, 3 ਸਾਲਾਂ ਬਾਅਦ ਬੰਦੇ ਦੇ ਪੈਸੇ ਤਾਂ ਗਏ, ਉਹ ਇੰਸ਼ੋਰੈਂਸ ਦਾ ਜਿਹੜਾ ਏਜੰਟ ਸੀ ਉਹਨਾਂ ਆਪਣੇ ਕਮਿਸ਼ਨ ਲੈ ਕੇ ਚੱਲ ਗਏ। ਇਸੇ ਕਰਕੇ ਤੁਸੀਂ ਕਦੇ ਵੀ ਨੋਟ ਕਰ ਲਿਓ, ਜਿਹੜੇ ਲੰਮੇ ਸਮੇਂ ਤੋਂ ਰਹਿੰਦੇ, ਜਿਹੜੇ ਲਾਈਫ ਇੰਸ਼ੋਰੈਂਸ ਦੇ ਵਿੱਚ ਬਿਜ਼ਨਸ 'ਚ ਆ ਲੋਕ, ਉਹ 4-5 ਸਾਲ ਤੋਂ ਵੱਧ ਤੁਸੀਂ ਨਹੀਂ ਦੇਖੋਗੇ। ਬਹੁਤ ਘੱਟ ਏਜੰਟ ਹੋਊਗੇ ਜਿਹੜੇ ਐਥੀਕਲ ਹੈਗੇ, ਜਿਹੜੇ ਗੁੱਡ ਬਿਜ਼ਨਸ ਕਰਦੇ, ਜਿਹੜੇ ਲੌਂਗ ਟਰਮ ਇਸ ਬਿਜ਼ਨਸ ਦੇ ਵਿੱਚ ਹੈਗੇ ਆ। ਭਾਜੀ ਮੈਂ ਦੇਖਿਆ ਨਾ, ਜਿੱਦਾਂ ਹੁਣ ਕੰਪਨੀ ਦੀ ਗੱਲ ਕਦੇ ਕਰਦੇ ਆ, ਵਰਲਡ ਫਾਈਨੈਂਸ਼ੀਅਲ ਗਰੁੱਪ ਲਾ ਲਓ, ਇਹਦੇ 'ਚ ਹੋਰ ਨਿਕਲੀ PPP, ਪੀਪਲ ਹੈਲਪਿੰਗ ਪੀਪਲ, PHP ਨਿਕਲੀ ਇਹਦੇ 'ਚੋਂ। ਫਿਰ ਇਹਦੇ 'ਚੋਂ ਹੁਣ ਐਕਸਪੀਰੀਅਰ, ਇੰਟੀਰੀਅਰ, ਕਈ ਕੰਪਨੀਆਂ ਨਿਕਲੀਆਂ। ਉਹ ਮੈਨੂੰ ਇੱਕ ਚੁਟਕਲਾ ਯਾਦ ਆਉਂਦਾ, ਉਹ ਕਿਸੇ ਬੰਦੇ ਨੇ ਨਾ ਕਹਿੰਦੇ ਇਸ਼ਤਿਹਾਰ ਕਢਾਇਆ, ਨੌਕਰ ਰੱਖਣਾ ਸੀ, ਤੇ ਉਹ ਕਹਿੰਦਾ ਕਿ ਤਨਖਾਹ ਕਿੰਨੀ ਦਓਗੇ? ਕਹਿੰਦਾ ਤਨਖਾਹ ਤੁਹਾਨੂੰ ਨਹੀਂ ਦੱਸਦੇ, ਅਸੀਂ ਰੋਟੀ ਤੇ ਰੱਖਣਾ। ਬੰਦਾ ਜਦੋਂ ਜ਼ਿਆਦਾ ਟੁੱਟਾ ਸੀ, ਕਹਿੰਦਾ ਚਲੋ ਕੋਈ ਗੱਲ ਨਹੀਂ, ਰੋਟੀ ਤੇ ਰੱਖ ਲਾਂਗੇ। ਉਹ ਆਇਆ ਬੰਦਾ, ਕਹਿੰਦਾ ਕੰਮ ਕੀ ਕਰਨਾ? ਉਹ ਕੰਮ ਕਹਿੰਦਾ ਕਰਨਾ ਕਿ ਤੂੰ ਸ਼ਾਮੀ ਗੁਰਦੁਆਰੇ ਰੋਟੀ ਲੈਣੀ, ਤੇ ਆਪਣੀ ਵੀ ਖਾ ਲਈ, ਤੁਹਾਨੂੰ ਵੀ ਖਵਾਤੀ। ਉਹ ਸੇਮ ਹਿਸਾਬ ਹੈ ਇਹਨਾਂ ਕੰਪਨੀਆਂ ਦਾ। ਵੇਖੋ, ਨਾ ਕਿਸੇ ਨੂੰ ਇੰਪਲੋਈ ਰੱਖਦੀਆਂ ਨੇ, ਆਪਣੇ ਬੰਦਾ ਜਿਹੜਾ ਵੀ, ਜਿੰਨੇ ਵੀ ਇਹਨਾਂ ਦੇ ਏਜੰਟ ਹੁੰਦੇ ਨੇ, ਚਾਹੇ ਵਰਲਡ ਫਾਈਨੈਂਸ਼ੀਅਲ ਗਰੁੱਪ ਲਾ ਲਓ, ਜਾਂ PHP ਲਾ ਲਓ, ਚਾਹੇ ਨਿਊਯਾਰਕ ਲਾਈਫ, ਜਿੰਨੀ ਵੱਡੀਆਂ ਯੂਨੀਵਰਸ ਕੰਪਨੀ ਲਾ ਲਓ, ਇਹ ਨਾ ਕਿਸੇ ਨੂੰ ਇੰਪਲੋਈ ਨੂੰ ਪੈਸੇ ਦਿੰਦੇ ਨੇ, ਨਾ ਉਹਨਾਂ ਨੂੰ ਕੋਈ ਲੀਡਸ ਪ੍ਰੋਵਾਈਡ ਕਰਦੇ ਨੇ, ਕੋਈ ਡੇਟਾ ਆਉਂਦੇ ਨੇ। ਸੋ ਬੰਦਾ ਆਪਣੀ ਤਨਖਾਹ ਤੇ ਆਪਣੇ ਸੋਰਸ ਤੇ ਜਾ ਕੇ ਲੈ ਕੇ ਆਉਂਦਾ, ਆਪੇ ਕਲਾਇੰਟ ਲੈ ਕੇ ਆਉਂਦਾ, ਐਂਡ ਦੇ ਸਟਿਲ ਮੇਕ ਮਨੀ, ਬਿਕਾਜ਼ ਕਿਉਂਕਿ ਸਾਰਾ ਦਾ ਸਾਰਾ ਪੈਸਾ ਜਿਹੜਾ ਉਹਨਾਂ ਨੂੰ ਵਾਪਸ ਪੇ ਕਰਦਾ। ਦੈਟਸ ਦ ਰੀਜ਼ਨ ਉਹ ਇੰਨਾ ਜ਼ਿਆਦਾ ਐਕਸਪੈਂਸਿਵ ਜਿਹੜੀ ਪਾਲਿਸੀਜ਼ ਨੇ ਉਹ ਕਸਟਮਰਸ ਨੂੰ ਵੇਚਦੇ ਨੇ। ਔਰ ਇਹ 'ਚ ਮਿਸਲੀਡਿੰਗ ਇੰਨਾ ਮੈਂ ਦੇਖਿਆ ਆਪਣਾ ਜੋਤ ਭਾਜੀ, ਕਿ ਇਹ ਵੀ ਕਹਿੰਦੇ ਨੇ ਕਈ ਵਾਰ, ਮੈਂ ਇਹਨਾਂ ਨੂੰ ਕਹਿੰਦੇ ਸੁਣਿਆ ਕਿ ਆ ਜੀ ਤੁਸੀਂ ਬੱਚੇ ਦੀ ਇੰਸ਼ੋਰੈਂਸ ਲੈ ਲਓ, ਉਹਨਾਂ ਦੀ ਪੜ੍ਹਾਈ ਵਾਸਤੇ ਕੰਮ ਆਊਗੀ, ਵਿਚ ਇਜ਼ ਸੋ ਮਿਸਲੀਡਿੰਗ। ਮਤਲਬ ਬੱਚੇ ਨੂੰ ਜੇ ਕਹਿ ਕੇ ਦਿੱਤਾ ਜਾਏ ਕਿ ਅਨਫੋਰਚੂਨੇਟਲੀ ਤੁਹਾਨੂੰ ਇੰਸ਼ੋਰੈਂਸ ਦਾ ਫਾਇਦਾ ਤਾਂ ਹੋਊਗਾ, ਕੱਲ ਨੂੰ ਰੱਬ ਨਾ ਕਰੇ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਹੋ ਜਾਏ, ਵਿਚਾਰਾ ਕਿਤੇ ਉਹਨਾਂ ਨੂੰ ਕੋਈ ਸੱਟ ਪੇਟ ਲੱਗ ਜਾਏ, ਜਾਂ ਉਹ ਨਾ ਰਹਿਣ। ਸੋ ਇਹ ਕਹਿ ਕੇ ਜੇ ਇੰਸ਼ੋਰੈਂਸ ਵੇਚਣ, ਤੇ ਮੋਸਟਲੀ ਲੋਕਾਂ ਨੇ ਤਾਂ ਲੈਣੀ ਵੀ ਹੈ ਨਹੀਂ, ਔਰ ਉਹਦੇ ਬਾਅਦ ਇਹ ਇੰਨੀ ਮਿਸਲੀਡਿੰਗ ਕਰਦੇ ਨੇ। ਔਰ ਤੁਸੀਂ ਗੱਲ ਕੀਤੀ ਆ ਜਿਹੜੀ, ਜਿੱਦਾਂ ਹੁਣ ਤੁਸੀਂ ਫਾਈਨੈਂਸ਼ੀਅਲ ਦੀ, ਮੈਂ ਕੰਪਨੀ ਦਾ ਨਾਮ ਨਹੀਂ ਲਾਂਗਾ, ਵਨ ਆਫ ਦਿਸ ਕੰਪਨੀਜ਼, ਇਹਨਾਂ ਦੇ ਵਿੱਚੋਂ ਮੈਂ ਅੱਗੇ ਨਾਂ ਲਏ, ਇਹਨਾਂ 'ਚੋਂ ਮੈਂ ਪਰਟੀਕੂਲਰ ਨਾਮ ਨਹੀਂ ਲਾਂਗਾ, ਇਹਨਾਂ ਨੂੰ ਮੈਂ ਆਪ ਲਾ ਸੂਟ ਕੀਤਾ ਸੀ ਆਪਣੀ, ਇਹਨਾਂ ਨੇ, ਮੈਂ ਯੂਨੀਵਰਸਲ ਲਾਈਫ ਲਈ ਸੀ। ਔਰ ਜਦ ਮੈਂ ਹਿਸਾਬ ਕੀਤਾ ਕਿ ਓਵਰ ਦਾ ਈਅਰਸ, ਨਾਟ ਦੈਟ ਯੂ ਵਿਲ ਗੈਟ ਮਿਲੀਅਨਸ ਆਫ ਡਾਲਰਸ ਬੈਕ, ਯੂ ਇਨਵੈਸਟ ਮਿਲੀਅਨਸ ਆਫ ਡਾਲਰ ਜਿਹੜੇ ਤੁਹਾਡੇ ਉਹਨਾਂ ਵੱਲ ਜਾਂਦੇ ਨੇ, ਜਿਹੜੇ ਜੇ ਤੁਸੀਂ ਮਾਰਕੀਟ ਦੇ ਵਿੱਚ ਕੋਈ ਪੈਸਾ ਵੀ ਸਿੰਪਲ ਕਿਸੇ ਇੰਡੈਕਸ ਫੰਡ 'ਚ ਲਾ ਦਿਓ, ਓਵਰ ਨੈਕਸਟ 30 ਇਅਰਸ ਤੁਹਾਨੂੰ ਘੱਟੋ ਘੱਟ ਵੀ ਆਏਗਾ 8% ਇੰਟਰਸਟ ਰੇਟ ਆਉਣਾ ਵਾਪਸ। S&P ਦੇ ਇੰਡੈਕਸ ਫੰਡ ਚਲਾ ਦਿਓ, ਉਹੀ ਵਾਧਾ ਰਹਿੰਦਾ ਹੈ। ਐਗਜ਼ੈਕਟਲੀ 8% ਦਾ ਰਿਟਰਨ ਹੋਣਾ। ਉਹਨੂੰ 8% ਦੇ ਵਿੱਚੋਂ ਤੁਸੀਂ $30 ਲੱਗ, ਜਿਹਦਾ ਹਰਜੋਤ ਭਾਜੀ ਨੇ ਕਿਹਾ, ਤੁਸੀਂ ਸਾਈਡ ਤੇ ਭਾਵੇਂ
5 ਜਾਂ 6 ਵੱਖਰੀਆਂ ਪਾਲਿਸੀਜ਼ ਖਰੀਦ ਲਓ ਐਂਡ ਯੂ ਸਟਿਲ ਸੇਵ ਮਨੀ। ਜੇ ਤੁਸੀਂ ਜੀ। ਪੈਸੇ ਫੜ ਕੇ ਆਪਣੀ ਬਲੈਂਕਟ ਥੱਲੇ ਵੀ ਰੱਖ ਸਕਦੇ ਹੋ ਨਾ, ਸਟਿਲ ਯੂ ਮੇਕ ਮੋਰ ਮਨੀ ਇਨਸਟੈਡ ਆਫ ਗੋਇੰਗ ਦੈਟ ਜਿਹੜੀ ਤੁਹਾਡੀਆਂ ਪਾਲਿਸੀਜ਼ ਹੈਗੀਆਂ ਨੇ, ਜਾਂ ਖਾਸ ਕਰਕੇ ਯੂਨੀਵਰਸਲ ਲਾਈਫ। ਸੋ ਅੱਛਾ, ਇਹਦੇ ਇੱਥੇ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਜਿਹੜੀ ਜਿੱਦਾਂ ਹੁਣ ਲਾਈਫ ਇੰਸ਼ੋਰੈਂਸ ਆ, ਲੋਕੀ ਇਹਨੂੰ ਨੈਸੈਸਿਟੀ, ਲਗਜ਼ਰੀ ਜਾਂ ਇਨਵੈਸਟਮੈਂਟ ਕਿੱਦਾਂ ਜਿਹੜਾ ਅਸਲ 'ਚ ਇਹਨੂੰ ਦੇਖਣਾ ਚਾਹੀਦਾ ਆ? ਬਹੁਤੇ ਲੋਕ ਇਹਨੂੰ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਦੇਖ ਰਹੇ ਆ ਰਾਦਰ ਦੈਨ ਵੀ ਇਹ ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਵੀ ਰੱਬ ਨਾ ਕਰੇ ਵੀ ਕਿਤੇ ਲੋੜ ਪੈ ਜੇ ਤਾਂ ਇਹਦੀ ਵਰਤੋਂ ਕੀਤੀ ਜਾਣੀ ਚਾਹੀਦੀ ਆ। ਲੋਕਾਂ ਨੂੰ ਇਦਾਂ ਕਿਉਂ ਲੱਗਦਾ ਵੀ ਜੇ ਮੈਂ ਪੈਸੇ ਦੇ ਦਿੱਤੇ ਤਾਂ ਇਹ ਤਾਂ ਮਤਲਬ ਸਾਰੇ ਮਿੱਟੀਓ ਹੀ ਹੋ ਜਾਣੇ, ਜਿੱਦਾਂ ਟਰਮ ਵਾਲੀ ਦੇ ਵਿੱਚ ਆ ਜਾਂ ਉੱਦਾਂ ਆ। ਇਹ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਕਿਉਂ ਇਹਨੂੰ ਜ਼ਿਆਦਾ ਇਦਾਂ ਦੇਖਿਆ ਜਾਂਦਾ, ਤੇ ਜਾਂ ਜੇ ਇਨਵੈਸਟਮੈਂਟ ਦੇ ਤੌਰ ਤੇ ਦੇਖਣਾ ਕਿੰਨਾਂ ਦੇ ਲਈ ਇਹ ਠੀਕ ਹੈ ਇਨਵੈਸਟਮੈਂਟ ਦੇ ਲਈ? ਸੋ ਜਿਹੜੀ ਲਾਈਫ ਇੰਸ਼ੋਰੈਂਸ ਆ ਨਾ, ਇਹ ਲਾਈਫ ਇੰਸ਼ੋਰੈਂਸ ਆ, ਤੁਹਾਡੀ ਲਾਈਫ ਦੀ ਆ। ਜੇ ਮੈਂ ਆਪਣੀ ਕਰਾਈ, ਜੇ ਕੱਲ ਨੂੰ ਮੈਂ ਮਰ ਗਿਆ, ਇਹਦਾ ਮਤਲਬ ਸਿੱਧਾ ਹੀ ਆ ਵੀ ਮੇਰੇ ਘਰਦਿਆਂ ਨੂੰ ਪੈਸੇ ਮਿਲ ਜਾਣ। ਇਨਵੈਸਟਮੈਂਟ ਜਿਹੜੀ ਆ, ਇਹ ਸੈਕੰਡ ਪੋਰਸ਼ਨ ਆ। ਇਨਵੈਸਟਮੈਂਟ ਉਹਨਾਂ ਬੰਦਿਆਂ ਲਈ ਗੁੱਡ ਆ ਜਿਨ੍ਹਾਂ ਦੀ ਬਹੁਤ ਹਾਈ ਇਨਕਮ ਵਾਲੇ ਬੰਦੇ ਹੈਗੇ ਆ, ਜਿਨ੍ਹਾਂ ਦੀ ਕੋਈ 500,000 ਆ, ਮਿਲੀਅਨ ਆ। ਆਪਣੀ ਕਮਿਊਨਿਟੀ 'ਚ ਮੈਜੋਰਿਟੀ ਜਿਹੜੇ ਬੰਦੇ ਆ ਉਹ 100,000 ਤੋਂ ਥੱਲੇ ਬਣਾਉਣ ਵਾਲੀ ਆ, 70-80% ਵਾਲੇ। ਸੋ ਮਿਸ ਰਿਪਰੈਜ਼ੈਂਟੇਸ਼ਨ ਜਿਹੜੀ ਦਿੱਤੀ ਜਾਂਦੀ ਹੈਗੀ ਆ, ਤੁਸੀਂ ਖੁਦ ਦੇਖੋ, ਜੇ ਤੁਹਾਡਾ ਜਿਹੜਾ ਚੈਕਿੰਗ ਅਕਾਊਂਟ ਆ ਜਾਂ ਸੇਵਿੰਗ ਅਕਾਊਂਟ ਆ, ਕੀ ਉਹਦੇ 'ਚ ਇੰਟਰਸਟ ਰੇਟ ਆਉਂਦਾ? 0.5%, 1%। ਸੋ ਲਾਈਫ ਇੰਸ਼ੋਰੈਂਸ ਵਾਲੇ ਤੁਹਾਨੂੰ ਕਿੱਦਾਂ 8% ਦੇ ਦੂਗੇ, 9% ਉਹ ਕਿੱਦਾਂ ਦੇ ਦੂਗੇ? ਠੀਕ ਹੈ ਕਿ ਨਹੀਂ? ਤੇ ਜੇ ਉਹਨਾਂ ਨੇ ਗਾਹਾਂ ਇਨਵੈਸਟ ਕੀਤੇ ਆ, ਉਹ ਤੁਸੀਂ ਸਹੀ ਨਹੀਂ ਦੱਸ ਰਹੇ ਵੀ ਇਹ ਐਸ ਮਿਊਚੁਅਲ ਫੰਡ 'ਚ ਆ, ਇਹ ਸਟਾਕ 'ਚ ਆ, ਕੱਲ ਨੂੰ ਮਾਰਕੀਟ ਥੱਲੇ ਚਲੇ ਗਈ ਤੇ ਇਹ ਤੁਹਾਡੇ ਸਾਰੇ ਪੈਸੇ ਚੱਲ ਜਾਣੇ ਆ। ਜਦੋਂ ਪਿਛਲੀ ਵਾਰੀ ਮਾਰਕੀਟ ਕ੍ਰੈਸ਼ ਹੋਈ ਆ, ਬਹੁਤ ਸਾਰੇ ਲੋਕਾਂ ਦੇ ਇਦਾਂ ਗਏ ਆ। ਸੋ ਪ੍ਰੋਬਲਮ ਕੀ ਆ ਵੀ ਜਿਹੜੇ ਇਸ ਬਿਜ਼ਨਸ ਦੇ ਵਿੱਚ ਆ, ਜਿਹੜੇ ਇੰਸ਼ੋਰੈਂਸ ਬ੍ਰੋਕਰਸ ਆ, ਉਹ ਮਿਸ ਰਿਪਰੈਜ਼ੈਂਟ ਕਰਦੇ ਆ। ਇਹ ਕਰਨਾ ਨਹੀਂ ਚਾਹੀਦਾ, ਇਹ ਰੋਂਗ ਹੈਗਾ ਆ। ਨਿਰਮਲ ਮਾਨ ਜੀ, ਤੁਸੀਂ ਉਹ ਜਿਹੜੀ ਐਗਜ਼ਾਮਪਲ ਜਿਹੜੀ ਤੁਸੀਂ ਆਪਣੀ ਦੱਸੀ ਆ, ਲਾ ਸੂਟ ਕੀਤਾ, ਫਿਰ ਉਸ ਤੋਂ ਬਾਅਦ ਕੀ ਕੀਤਾ? ਕੰਪਨੀ ਨੇ ਪੈਸੇ ਮੋੜਤੇ, ਕੀ ਹੋਇਆ ਉਹਦੇ ਵਿੱਚ ਇਹ ਦੱਸਿਓ, ਤੇ ਕਿੱਦਾਂ ਉਹਨਾਂ ਨੇ ਤੁਹਾਨੂੰ ਮਿਸ ਰਿਪਰੈਜ਼ੈਂਟ ਕੀਤਾ ਸੀਗਾ ਉਹ ਥੋੜਾ ਯੂਨੀਵਰਸਲ ਲਾਈਫ ਦੇ ਵਿੱਚ ਇਦਾਂ ਹੀ ਕਿਹਾ, ਜਿੱਦਾਂ ਹਰਜੋਤ ਭਾਜੀ ਨੇ ਕਿਹਾ ਕਿ ਤੁਹਾਨੂੰ ਇੰਨੇ ਪੈਸੇ ਸਾਰੇ ਮਿਲ ਜਾਣਗੇ। ਬੰਦਾ ਵੀ ਆਇਆ ਸੀ, ਉਹ ਜਿਹੜਾ ਮੇਰਾ ਏਜੰਟ ਸੀ, ਜਿੱਦਾਂ ਨਾ, ਕਿਉਂਕਿ ਤੁਹਾਨੂੰ ਦੱਸਿਆ ਨਾ, ਉਹਨਾਂ ਨੂੰ ਕੋਈ ਇਹਨਾਂ ਦਾ ਪੇਰੋਲ ਨਹੀਂ ਹੁੰਦਾ, ਕੋਈ ਇਹਨਾਂ ਦੀ ਲੀਡਸ ਨਹੀਂ ਹੁੰਦੀਆਂ, ਸਾਰਾ ਆਪਣੇ ਬੇਸ ਤੇ ਕੰਮ ਕਰਦੇ। MLM ਹੀ ਚੱਲਦਾ ਹੈ, ਮਲਟੀ ਲੈਵਲ ਮਾਰਕੀਟਿੰਗ ਪਿਰਾਮਿਡ ਸਕੀਮ ਹੀ ਆ। ਬਿਲਕੁਲ, ਸਾਰੇ ਲਿਆਓ ਤੇ ਬੰਦੇ ਇਕੱਠੇ ਛਿੱਲੀਏ ਤੇ ਇਕੱਠੇ ਖਾਈਏ। ਸੋ ਉਹਦੇ ਵਿੱਚ ਇਹਨਾਂ ਨੇ ਇਹ ਕੀਤਾ ਕਿ ਜਦੋਂ ਜਿੱਦਾਂ ਹਰਜੋਤ ਭਾਜੀ ਨੇ ਕਿਹਾ ਕਿ ਪੈਸੇ ਲੈਣ ਦੀ ਗੱਲ ਕੀਤੀ, ਮੈਂ ਪੈਸੇ ਲੈਣ ਦੀ ਗੱਲ ਕੀਤੀ ਵਾਪਸ, ਤੇ ਕਹਿੰਦੇ ਨਹੀਂ ਜੀ, ਇਹ ਤੇ ਤੁਹਾਡੇ ਪਲੰਟੀ ਪੈਣੀ ਹੈ, ਉਹਦੇ ਉੱਤੇ ਔਨ ਟਾਪ ਆਫ ਤੁਹਾਨੂੰ ਇਹਦੇ ਉੱਤੇ ਇੰਟਰਸਟ ਰੇਟ ਵੀ ਦੇਣਾ ਪੈਣਾ। ਤੇ ਫਿਰ ਮੈਂ ਕਿਉਂਕਿ ਉਹਨੇ 2-3 ਚੀਜ਼ਾਂ ਮੈਨੂੰ ਮਿਸਰਿਪਰੈਜ਼ੈਂਟ ਕੀਤੀਆਂ ਕਿ ਬੱਚਿਆਂ ਦੀ ਵੀ ਇੰਸ਼ੋਰੈਂਸ ਲੈ ਲਾ, ਇਹ ਜਦੋਂ ਵੱਡੇ ਹੋਣਗੇ ਇਹ ਐਜੂਕੇਸ਼ਨ ਵਾਸਤੇ ਤੇ ਯੂਜ਼ ਕਰ ਸਕਦਾ, ਵਿਚ ਵਾਸ ਨਾਟ ਦਾ ਰਾਈਟ ਵੇ ਟੂ ਡੂ ਇਟ, ਕਿ ਜਿਹੜਾ ਵੀ ਪਲਾਨ ਹੈਗਾ। ਫਿਰ ਮੈਂ ਉਹਨਾਂ ਨੂੰ ਚਿੱਠੀ ਲਿਖੀ, ਮੈਂ ਕਿਹਾ ਕਿ ਇਦਾਂ ਹੈ ਕਿ ਤੁਸੀਂ ਗਲਤ ਕੀਤਾ ਸੀ, ਪਰ ਉਹ ਏਡੀਆਂ ਵੱਡੀਆਂ ਕੰਪਨੀਆਂ ਨੇ ਕਹਿੰਦੇ ਯੂ ਗੋਟਾ ਡੂ ਵਾਟ ਯੂ ਗੋਟਾ ਡੂ, ਆਹੀ ਕੁਝ ਨਹੀਂ ਕਰਨਾ, ਤੂੰ ਜੋ ਅਸੀਂ ਕਰਨਾ, ਜੋ ਮਰਜ਼ੀ ਕਰੀ ਜਾ, ਮਰਜ਼ੀ ਕਰ ਲੈ। ਸੋ ਫਿਰ ਮੇਰੇ ਕੋਲ ਲਾਇਰ ਹੀ, ਮੈਂ ਲਾਇਰ ਕੋ ਚਿੱਠੀ ਲਿਖਾਈ, ਇੱਕ ਚਿੱਠੀ ਦੇ ਨਾਲ ਹੀ ਕਹਿੰਦਾ ਜੀ ਹਾਂ ਜੀ, ਨਹੀਂ ਜੀ ਅਸੀਂ ਸੈਟਲਮੈਂਟ ਕਰ ਲੈਂਦੇ ਆ। ਤਰੇਲੀਆਂ ਛੁੱਟ ਗਈਆਂ, ਫਿਰ ਕਰਦਿਆਂ ਲਿਟਰਲੀ ਥੋੜੇ ਹੋਰ ਲੈ ਲਓ, ਥੋੜੇ ਲਾਸਟ ਜਿਹੜੀ ਚਿੱਠੀ ਪਾਈ, ਮਿੰਤਾਂ ਦੇ ਆ ਗਏ ਕਿ ਹਾਂ ਜੀ, ਜਿਹੜੀ ਤੁਹਾਡੇ 4-5 ਸਾਲ ਇੰਸ਼ੋਰੈਂਸ ਰੱਖੀ ਸੀ, ਜਿਹੜੇ ਟਰਮ ਦੇ ਲਾਈਫ ਬਣਦੇ ਆ ਪੈਸੇ $35-40 ਉਹੀ ਦੇ ਦਿਓ, ਨਹੀਂ ਜੇ ਤੁਹਾਨੂੰ ਕੁਝ ਹੋ ਜਾਂਦਾ ਤੇ ਅਸੀਂ ਤੁਹਾਨੂੰ ਉਹ ਇੰਸ਼ੋਰੈਂਸ ਦੇਣੀ ਪੈਣੀ ਸੀ। ਜੇ ਮੈਂ ਚਾਹੁੰਦਾ ਤੇ ਉਹ ਵੀ ਨਾ ਦਿੰਦਾ। ਫਿਰ ਮੇਰਾ ਅਟਰਨੀ ਵੀ ਕਹਿੰਦਾ ਕਿ ਜ਼ਿਆਦਾ ਯਾਰ, ਆਪਾਂ ਹੁਣ ਜ਼ਿਆਦਾ ਕਰਦੇ ਪਏ, $30-40 ਮੰਗਦੇ ਮਹੀਨੇ, ਤੇ ਚਲ ਆਪਾਂ ਇਹਨਾਂ ਦੇ ਕੇ ਤੇ ਬਾਕੀ ਸੈਟਲਮੈਂਟ ਲੈ ਲਈਏ। ਸੋ ਸੈਟਲਮੈਂਟ ਦੇ ਵਿੱਚ ਮੈਨੂੰ ਇੱਕ ਇਹ ਵੀ ਸੈਟਲਮੈਂਟ ਕਲਾਜ਼ ਸੀ ਕਿ ਮੈਂ ਇਹਦੇ ਬਾਰੇ ਡਿਸਕਸ ਨਹੀਂ ਕਰ ਸਕਦਾ। ਸੋ ਮੈਂ ਕੰਪਨੀ ਦਾ ਨਾਮ ਦੱਸੇ ਬਗੈਰ ਮੈਂ ਇਹ ਕਹਿੰਦਾ ਕਿ ਕੰਪਨੀਆਂ ਜੇ ਜਿੰਨੀਆਂ ਵੀ ਨੇ ਤੁਸੀਂ ਇਹਨਾਂ ਦੇ ਵਿੱਚੋਂ, ਔਰ ਜਿਹੜਾ ਬੰਦਾ ਵੀ ਆਉਂਦਾ, ਮੈਂ ਜਿੱਦਾਂ ਹੁਣ ਭਾਜੀ ਨੇ ਕਿਹਾ ਕਿ ਆ ਖਾਸ ਕਰਕੇ ਜਿਹੜੀਆਂ ਆਉਂਦੇ ਨੇ ਤੁਹਾਡੇ ਕੋਲ ਸਾਈਨ ਅਪ ਕਰਾਉਣ ਵਾਲੇ, ਉਹਨੂੰ ਕਹੋ ਕਿ ਜੋ ਵੀ ਤੁਸੀਂ ਕਹਿੰਦੇ ਲਿਖ ਕੇ ਦੇ ਆਹ ਵਾਲਾ ਚੀਜ਼ਾਂ, ਬਿਕੋਜ਼ ਉਹ ਇਦਾਂ ਦਾ ਇਹ ਲਾਇਬਲ ਹੋ ਸਕਦੇ ਬੰਦੇ ਜਿਹੜੇ ਮਿਸ ਰਿਪਰੈਜ਼ੈਂਟ ਕਰਦੇ ਆ, ਤਦੇ ਤਾਂ ਜਿੱਤੇ ਆ ਕੇਸ ਇਹ। ਸੋ ਮਟੀਰੀਅਲ ਮਿਸ ਰਿਪਰੈਜ਼ੈਂਟੇਸ਼ਨ ਆ ਪਾਲਿਸੀ ਪਰਫਾਰਮੈਂਸ ਦੀ। ਸੋ ਇੱਕ ਇਹ ਹੁੰਦਾ ਵੀ ਜਿਹੜੀਆਂ ਇਹ ਪਾਲਿਸੀਆਂ, ਉਹਨਾਂ ਦੀ ਫੀਸ ਵੀ ਬਹੁਤ ਜ਼ਿਆਦਾ ਹੁੰਦੀ ਆ, ਈਅਰਲੀ ਫੀਸ ਉਹ ਡਿਸਕਲੋਜ਼ ਨਹੀਂ ਕਰਦੇ। ਜਿਹੜੇ ਟਰਮ ਇੰਸ਼ੋਰੈਂਸ ਵਾਲੇ ਉਹ ਪਹਿਲੇ ਤੁਹਾਨੂੰ ਦੱਸ ਦਿੰਦੇ ਵੀ ਇੰਨਾ ਰੇਟ ਆ ਤੁਹਾਡੀ ਫੀਸ ਹੋਣੀ ਆ, ਹਨਾ। ਸੋ ਜਿਹੜੀਆਂ ਇਲਸਟ੍ਰੇਸ਼ਨਸ ਆ ਉਹ ਮਿਸਲੀਡਿੰਗ ਹੁੰਦੀਆਂ, ਜਿੱਦਾਂ ਪ੍ਰੋਜੈਕਸ਼ਨਸ ਗਲਤ ਸ਼ੋ ਕਰਕੇ ਵੀ ਜੀ ਤੁਹਾਡੇ 5 ਸਾਲਾਂ ਨੂੰ ਇੰਨੇ ਪੈਸੇ ਹੋ ਜਾਣੇ, 10 ਨੂੰ ਇੰਨੇ ਹੋ ਜਾਣੇ, 50 ਨੂੰ ਤਾਂ ਮਿਲੀਅਨ ਹੋ ਜਾਣੇ ਆ, ਤੇ ਉਹ ਹੁੰਦਾ ਹੈ ਨਹੀਂ। ਪ੍ਰੋਬਲਮ ਕੀ ਆ ਵੀ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਲੈ ਲੈਣੀ, ਆਪਾਂ ਦੇਖਦੇ ਨਹੀਂ, ਹਰ ਸਾਲ ਤੁਹਾਨੂੰ ਕੰਪਨੀ ਨੂੰ ਨਾ ਰਿਪੋਰਟ ਭੇਜਣੀ ਪੈਂਦੀ ਹੈ, ਐਵਰੀ ਈਅਰ ਪਰਫਾਰਮੈਂਸ ਰਿਪੋਰਟ, ਵੀ ਕਿੰਨੇ ਤੁਹਾਡੇ ਪੈਸੇ ਜਮ੍ਹਾਂ ਹੋਏ, ਕਿੰਨਾ ਤੁਹਾਡਾ ਜਿਹੜਾ ਬੈਲੈਂਸ ਹੈਗਾ, ਇਹ ਸਾਰਾ ਸ਼ੋ ਹੁੰਦਾ। ਉਹ ਆਪਾਂ ਦੇਖਦੇ ਨਹੀਂ ਹੈਗੇ, ਪਰ ਜਦੋਂ ਸਾਨੂੰ ਜ਼ਰੂਰਤ ਪੈਂਦੀ ਉਹ ਦੇਖਦੇ ਵੀ ਨਹੀਂ ਠੀਕ ਆ, ਜਮ੍ਹਾਂ ਤਾਂ ਇੰਨੇ ਹੋ ਗਏ, ਪਰ ਹੁਣ ਜੇ ਅਸੀਂ ਕਢਾਏ ਤਾਂ ਇਹ ਤਾਂ ਲੋਨ ਆ, ਪਲੱਸ ਇਹਦੇ ਤੇ ਸਾਨੂੰ ਪਲੰਟੀ ਦੇਣੀ ਪੈਣੀ ਆ ਜੇ ਅਸੀਂ ਪਾਲਿਸੀ ਬੰਦ ਕੀਤੀ। ਸੋ
ਕੀ ਆ ਵੀ ਜਿਹੜਾ ਸੁਇਟੇਬਿਲਿਟੀ ਐਨਾਲਿਸਿਸ ਨਹੀਂ ਕਰਦੇ ਹੈਗੇ ਜਿਹੜੇ ਇੰਸ਼ੋਰੈਂਸ ਬ੍ਰੋਕਰ ਆ ਨਾ ਜਾਂ ਇੰਸ਼ੋਰੈਂਸ ਏਜੰਟ ਵਾਲੇ, ਵੀ ਕਿਹੜਾ ਪ੍ਰੋਡਕਟ ਮੈਂ ਜਿਹੜੇ ਕਸਟਮਰ ਨੂੰ ਦੇ ਰਿਹਾ ਵੀ ਇਹਦੇ ਲਈ ਸੂਟੇਬਲ ਹੈਗਾ ਜਾਂ ਨਹੀਂ ਹੈਗਾ। ਸਿਰਫ ਉਹਦੇ ਮਾਈਂਡ 'ਚ ਆਪਣਾ ਆ ਵੀ ਮੈਨੂੰ ਕਮਿਸ਼ਨ ਕਿੱਥੋਂ ਆਉਣਾ ਹੈਗਾ। ਮੇਰੇ ਖਿਆਲ ਭਾਜੀ ਕਰਦੇ ਤੇ ਹੈਗੇ ਨੇ, ਪਤਾ ਤੇ ਇਹਨਾਂ ਨੂੰ ਹੁੰਦਾ ਕਿ ਕੀ ਕਰਦੇ ਪਏ ਨੇ, ਕੀ ਗਲਤ ਆ ਕੀ ਸਹੀ ਹੈ, ਪਰ ਆਈ ਥਿੰਕ ਜਿੱਦਾਂ ਤੁਸੀਂ ਕਿਹਾ ਕਿ ਐਂਡ ਆਫ ਦਾ ਡੇ ਉਹ ਸਾਰਾ ਫੋਕਸ ਕਮਿਸ਼ਨ ਤੇ ਹੁੰਦਾ ਕਿ ਮੇਰਾ ਵੱਧ ਤੋਂ ਵੱਧ ਕਮਿਸ਼ਨ ਕਿੰਨਾ ਆ ਜਾਵੇ, ਕਿਉਂਕਿ ਇਹਨਾਂ ਕੋਲ ਹੋਰ ਤਾਂ ਪਰਕ ਹੈ ਨਹੀਂ, ਇਹਨਾਂ ਨੂੰ ਮਿਨੀਮਮ ਵੇਜ ਵੀ ਨਹੀਂ ਮਿਲਦੀ ਤੇ ਇਹਨਾਂ ਨੇ ਜਿੰਨੇ ਵੀ ਪੈਸੇ ਖਿੱਚਣੇ ਨੇ ਉਹ ਜਿੰਨਾ ਵੀ ਜ਼ਿਆਦਾ ਡੈਮੇਜ ਕਸਟਮਰ ਨੂੰ ਹੋ ਸਕਦਾ ਉਹ ਤੋਂ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ। ਔਰ ਅੱਗੇ ਵੀ ਤੁਸੀਂ ਗੱਲ ਕੀਤੀ, ਆਈ ਥਿੰਕ ਐਟ ਸਰਟਨ ਲੈਵਲ ਜੇ 30 ਸਾਲ ਦੇ ਹੈਗੇ ਤੇ 50 ਤੋਂ ਥੱਲੇ ਹੋ ਤੇ ਇੰਸ਼ੋਰੈਂਸ ਜਿੱਦਾਂ ਆਪਾਂ ਗੱਲ ਕੀਤੀ ਪਹਿਲਾਂ ਵੀ ਕਿ ਸਾਰੇ ਜਿੱਦਾਂ ਵੀ ਆਪਣੇ ਟੂਵਰਡਸ ਰਿਟਾਇਰਮੈਂਟ ਪਲੈਨਿੰਗ, ਜੇ ਰੱਬ ਨਾ ਕਰੇ ਵਿੱਚ ਕੋਈ ਮਿਸਹੈਪ ਹੋ ਜਾਂਦਾ ਤਾਂ ਸਾਰਾ ਆਪਣੀ ਬਾਕੀ ਫੈਮਿਲੀ ਦਾ ਫਿਊਚਰ ਖਰਾਬ ਹੋ ਜਾਂਦਾ। ਸੋ ਐਟਲੀਸਟ ਇੰਸ਼ੋਰੈਂਸ ਜ਼ਰੂਰੀ ਹੈਗੀ ਹੈ। ਔਰ ਜਿੱਦਾਂ ਅੱਗੇ ਭਾਜੀ ਨੇ ਗੱਲ ਕੀਤੀ ਹੈ ਕਿ ਇੰਨੀ ਵੀ ਨਾ ਹੋਏ ਕਿ ਬੰਦਾ ਟੱਬਰ ਖੁਸ਼ੀ ਮਨਾਉਣ ਲੱਗ ਪਏ ਕਿ ਹਾਂ ਮਿਲੀਅਨਸ ਆਫ ਡਾਲਰ ਮਿਲ ਗਏ, ਚੰਗਾ ਹੋਇਆ ਬੰਦਾ ਪਹਿਲਾਂ ਨਹੀਂ ਰੜ ਗਿਆ। ਮੈਨੂੰ ਨਾ ਕਿਸੇ ਚੁਟਕਲਾ ਚੇਤਾ ਆ ਗਿਆ। ਮੈਂ ਇੱਕ ਆਈ ਥਿੰਕ ਰੈਮਜ਼ੀ ਸ਼ੋ ਆ, ਬੜਾ ਮਸ਼ਹੂਰ ਆ ਜਿਹੜਾ ਫਾਈਨੈਂਸ਼ੀਅਲ ਉਹ ਵਾਲਾ, ਉਹਨੂੰ ਇੱਕ ਕਾਲ ਆਉਂਦੀ, ਕਹਿੰਦਾ ਵੀ ਮੇਰੀ ਨਾ ਲੱਗ ਗਈ ਲੋਟਰੀ ਤੇ ਕਹਿੰਦਾ ਮੈਂ ਆਪਣੇ ਨਿਆਣਿਆਂ ਨੂੰ ਨਹੀਂ ਦੱਸਿਆ ਤੇ ਕਹਿੰਦਾ ਕਾਹਤੇ, ਕਹਿੰਦਾ ਮੈਂ ਨਹੀਂ ਚਾਹੁੰਦਾ ਵੀ ਉਹ ਵੇਟਰ ਬਣ। ਕਹਿੰਦਾ ਵੇਟਰ ਦਾ ਮਤਲਬ, ਕਹਿੰਦਾ ਵੀ ਵੇਟ ਕਰਨ ਵੀ ਕਦੋਂ ਮਰਨ ਤੇ ਕਦੋਂ ਮੈਨੂੰ ਪੈਸੇ ਮਿਲਣ। ਕਹਿੰਦਾ ਵੀ ਲੋਕਾਂ ਦਾ ਧਿਆਨ ਇਸ ਤਰੀਕੇ ਦੇ ਨਾਲ ਹੋ ਜਾਂਦਾ, ਟੱਬਰ ਦੇ ਵਿੱਚ ਹਰ ਤਰ੍ਹਾਂ ਦੇ ਜੀਅ ਹੁੰਦੇ ਆ ਨਾ ਵੀ ਉਹ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੰਦਾ ਆ। ਬੜੀਆਂ ਅਨਫੋਰਚੂਨੇਟ ਇਨਸੀਡੈਂਟਸ ਜਿਹੜੀਆਂ ਉਹ ਵਾਪਰ ਜਾਂਦੀਆਂ, ਜ਼ਿੰਦਗੀ ਦਾ ਕਿਹੜਾ ਕੋਈ ਭਰੋਸਾ ਆ। ਸੋ ਇੱਥੇ ਹਰਜੋਤ ਸਿੰਘ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਕਿਹਦੇ ਲਈ ਇਹ ਜਿਹੜੀ ਯੂਨੀਵਰਸਲ ਤੇ ਕਿਹਦੇ ਲਈ ਟਰਮ ਪਾਲਿਸੀ ਜਿਹੜੀ ਉਹ ਹੋਣੀ ਚਾਹੀਦੀ, ਕਿੱਦਾਂ ਦੇਖ ਕੇ ਡਿਸਾਈਡ ਕਰਨਾ ਚਾਹੀਦਾ ਕਿਸੇ ਨੂੰ? ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹੈਗਾ ਵੀ ਤੁਹਾਡੀ ਇਨਕਮ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕੁ ਅਫੋਰਡ ਕਰ ਸਕਦੇ ਹੈਗੇ ਆ, ਠੀਕ ਹੈ ਕਿ ਨਹੀਂ। ਟਰਮ ਤਾਂ ਹਰ ਇੱਕ ਨੂੰ ਲੈਣੀ ਚਾਹੀਦੀ ਹੈਗੀ ਆ, ਕਿਉਂਕਿ ਜਿੰਨਾ ਚਿਰ ਤੱਕ ਤੁਹਾਡੇ ਬੱਚੇ ਬੜੇ ਨਹੀਂ ਹੁੰਦੇ, ਪੜ੍ਹਦੇ ਨਹੀਂ, ਤੁਹਾਡੇ ਲੋਨ ਨਹੀਂ ਉਤਰਦੇ, ਉਨਾ ਚਿਰ ਤੱਕ ਠੀਕ ਆ। ਬਾਅਦ 'ਚ ਕੋਈ ਜ਼ਰੂਰਤ ਵੀ ਨਹੀਂ ਹੈਗੀ, ਐਡੀ ਨਹੀਂ ਕੋਈ ਜ਼ਰੂਰਤ ਵੀ ਤੁਸੀਂ ਬਿਨਾਂ ਕਿਸੇ ਗੱਲ ਤੇ ਖੁਸ਼ ਕਰੀ ਜਾਓ ਨਿਆਣਿਆਂ ਨੂੰ। ਸੋ ਉਸ ਕੈਟਾਗਰੀ ਦੇ ਵਿੱਚ ਬਹੁਤ ਘੱਟ ਲੋਕ ਆਉਂਦੇ ਆ ਜਿਹੜੇ ਯੂਨੀਵਰਸਲ ਲਾਈਫ ਦੇ ਵਿੱਚ ਹੈਗੇ ਆ। ਜਿਸ ਤਰ੍ਹਾਂ ਆਪਾਂ ਬੱਚਿਆਂ ਦੀ ਕਰਦੇ ਹਾਂ, ਹੁਣ ਬਹੁਤਿਆਂ ਦਾ ਕੀ ਜੀ, ਬੱਚਿਆਂ ਲਈ ਐਜੂਕੇਸ਼ਨ ਫੰਡ ਕਰ ਲਓ, $100 ਮੰਥਲੀ ਦੇਈ ਜਾਓ। ਹੁਣ ਜੇ ਮੰਨ ਲਓ ਅੱਜ ਬੱਚਾ ਜੰਮਿਆ ਵੀ ਆ, $100 ਦੇਈ ਵੀ ਜਾਂਦੇ, $1200 ਤੁਹਾਡਾ ਸਾਲ ਦਾ ਚੱਲ ਗਿਆ 20 ਸਾਲਾਂ ਨੂੰ, 24,000 ਜੇ ਰੇਟ ਆਫ ਰਿਟਰਨ 5% ਵੀ ਹੋ ਗਿਆ, ਮੰਨ ਲਓ 30,000 ਹੋ ਜਾਊ, ਠੀਕ ਹੈ ਕਿ ਨਹੀਂ। ਪਰ ਅੱਜ ਤੋਂ 20 ਸਾਲਾਂ ਬਾਅਦ 30,000 ਦੀ ਵੈਲਿਊ ਕੀ ਹੋਊਗੀ, ਠੀਕ ਹੈ ਕਿ ਨਹੀਂ। ਦੂਸਰਾ, ਇਹਨਾਂ ਨੂੰ ਕੋਈ ਪਤਾ ਨਹੀਂ ਹੈ ਵੀ ਅਮਰੀਕਾ ਦੇ ਵਿੱਚ ਜੇ ਤੁਹਾਡੀ ਲੋ ਇਨਕਮ ਆ, ਕਈ ਯੂਨੀਵਰਸਿਟੀਆਂ ਨੇ ਤਾਂ ਸ਼ਾਇਦ ਸਟੈਨਫੋਰਡ ਨੇ 100,000 ਕਰਤਾ, ਯੇਲ ਨੇ, ਤੇ ਜੇ 100,000 ਤੋਂ ਥੱਲੇ ਤੁਹਾਡੀ ਇਨਕਮ ਆ, ਤੁਹਾਡੇ ਬੱਚਿਆਂ ਦੀ ਟੋਟਲੀ ਜਿਹੜੀ ਐਜੂਕੇਸ਼ਨ ਆ ਉਹ ਫ੍ਰੀ ਆ, ਠੀਕ ਆ, ਜੇ ਪੜ੍ਹਨ ਨੂੰ ਵਧੀਆ ਹੈਗੇ ਆ, ਠੀਕ ਹੈ ਕਿ ਨਹੀਂ। ਪਰ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਲਈ ਆ, ਉਹ 'ਚ ਕੈਸ਼ ਵੈਲਿਊ ਆ। ਜਦੋਂ ਤੁਸੀਂ ਕਾਲਜ ਐਡਮਿਸ਼ਨ ਜਾਣਾ ਨਾ, ਉਹ ਐਪਲੀਕੇਸ਼ਨ 'ਚ ਹੈਗਾ ਵੀ ਤੁਹਾਡੇ ਹੋਰ ਕਿੱਥੇ ਪੈਸੇ ਆ, ਬੈਂਕ 'ਚ ਕਿੰਨੇ ਆ, ਕੈਸ਼ ਵੈਲਿਊ ਕਿੰਨੀ ਆ। ਜੇ ਤੁਹਾਡੇ ਬੱਚੇ ਨੂੰ ਸਕਾਲਰਸ਼ਿਪ ਮਿਲਦਾ ਵੀ ਹੋਇਆ, ਉਹਨੇ ਕਹਿਣਾ ਪਹਿਲਾਂ ਇਹ ਪੈਸੇ ਤੁਸੀਂ ਯੂਜ਼ ਕਰੋ, ਫਿਰ ਸਕਾਲਰਸ਼ਿਪ ਤੁਹਾਨੂੰ ਦਿੰਨੇ ਆ। ਓਕੇ, ਇਹ ਚੀਜ਼ਾਂ ਨਹੀਂ ਦੱਸਦੇ ਹੈਗੇ। ਸੋ ਜਿਹੜਾ ਬੰਦਾ ਤਾਂ ਠੀਕ ਆ, ਰਿਚ ਆ, ਫਾਈਨੈਂਸ਼ੀਅਲੀ ਗੁੱਡ ਆ, ਜਿਹਨੂੰ ਪਤਾ ਵੀ ਬਣਾ ਰਿਹਾ $5 ਲੱਖ ਈਅਰਲੀ, ਉਹ ਤਾਂ ਜਿੰਨੀ ਮਰਜ਼ੀ ਨਿਆਣਿਆਂ ਦੀ ਐਜੂਕੇਸ਼ਨ ਫੰਡ ਲੈ ਲੈ, ਉਹਨੂੰ ਪਤਾ ਵੀ ਉਹਨੂੰ ਸਕਾਲਰਸ਼ਿਪ ਨਹੀਂ ਮਿਲਣੇ, ਕਿਉਂਕਿ ਉਹ ਹਾਈ ਜਿਹੜਾ ਬ੍ਰੈਕਟ ਆ ਉਹਦੇ ਵਿੱਚ ਹੈਗਾ। ਪਰ ਜਿਹੜੇ ਮੈਜੋਰਟੀ, ਜਿੱਦਾਂ ਮੈਂ ਤੁਹਾਨੂੰ ਦੱਸਦਾ ਵੀ 70-80% 100,000 ਤੋਂ ਥੱਲੇ ਵਾਲੇ ਹੀ ਆ, ਸੋ ਉਹਨਾਂ ਨੂੰ ਤਾਂ ਬਹੁਤ ਚਾਂਸ ਹੁੰਦੇ ਆ ਬੱਚਿਆਂ ਨੂੰ ਸਕਾਲਰਸ਼ਿਪ ਮਿਲਣ ਦੇ, ਕਿੰਨੇ ਲੋਨ ਮਿਲਦੇ ਹੈਗੇ ਆ, ਫਾਈਨੈਂਸ਼ੀਅਲ ਏਡ ਜਿਹੜੀ ਹੁੰਦੀ ਆ। ਬਿਲਕੁਲ। ਸੋ ਮੈਂ ਹਰਜੀਤ ਭਾਜੀ ਚ ਹੋਰ ਕੁਐਸਚਨ ਪੁੱਛਾਂਗਾ, ਜਿੱਦਾਂ ਆਪਾਂ ਗੱਲ ਕਰਦੇ ਨੇ, ਖਾਸ ਕਰਕੇ ਜੇ ਮੰਨ ਲਓ ਕਿਸੇ ਦਾ ਘਰ ਹੈ, ਫੋਰ ਐਗਜ਼ਾਮਪਲ ਸਿੰਪਲ ਰੱਖੀਏ ਕਿ $1 ਮਿਲੀਅਨ ਦਾ ਘਰ ਹੈ ਤੇ ਐਟਲੀਸਟ ਉਹਨਾਂ ਦਾ ਆਊਟਸਟੈਂਡਿੰਗ ਡੈਟ ਜੇ ਮੰਨ ਲਓ ਕਿ 7 ਲੱਖ ਕਰਜ਼ਾ ਅੱਜ ਖੜਾ ਸਿਰ ਦੇ ਉੱਤੇ, ਤੇ ਹੋਰ ਨਾ ਕੁਝ ਹੋਏਗਾ, ਬੰਦਾ ਕੱਲ ਨੂੰ ਕਿਤੇ ਕੋਈ ਅਭੀ ਨਬੀ ਹੋ ਜਾਂਦੀ ਹੈ ਤੇ ਐਟਲੀਸਟ ਘਰ ਤੇ ਉਹਨਾਂ ਦਾ ਪੇ ਆਫ ਹੋਈ ਜਾਂ ਉਹਨਾਂ ਦੀ 2-3-4 ਸਾਲ ਜਿਹੜਾ ਉਹਨਾਂ ਦੀ ਲਾਈਫ ਜਿਹੜੀ ਆ ਉਹ ਚੱਲ ਸਕੇ, ਬਜਾਏ ਉਹਦੇ ਕਿ ਇੱਕੋ ਟਾਈਮ ਸ਼ੌਕ ਚ ਆ ਜਾਣ। ਸੋ ਜੇ ਮੰਨ ਲਓ ਕਿਸੇ ਦਾ $1 ਮਿਲੀਅਨ ਦਾ ਘਰ ਹੈ ਤੇ 7-8 ਲੱਖ ਦਾ ਲੋਨ ਆਊਟਸਟੈਂਡਿੰਗ ਹੈ, ਜਾਂ ਹੋਰ 2-3 ਕਾਰਾਂ ਵੀ ਹੈਗੀਆਂ, ਤੇ ਕਿੰਨੀ ਕੁ ਉਹਨਾਂ ਨੂੰ ਪਾਲਿਸੀ, ਉਹਨਾਂ ਨੂੰ ਘਰ ਦੀ ਮੌਰਗੇਜ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਜਾਂ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਹੈ, ਵਿਚ ਇਜ਼ ਬੈਟਰ ਆਪਸ਼ਨ? ਨਹੀਂ, ਮੌਰਗੇਜ ਇੰਸ਼ੋਰੈਂਸ ਤਾਂ ਨਹੀਂ ਮੈਂ ਰਿਕਮੈਂਡ ਕਰਦਾ, ਕਿਉਂਕਿ ਮੌਰਗੇਜ ਇੰਸ਼ੋਰੈਂਸ ਦਾ ਉਹ ਤੁਹਾਨੂੰ ਫਲਾਇਰ ਆਉਂਦੇ ਰਹਿੰਦੇ ਜਦੋਂ ਤੁਸੀਂ ਲੋਨ ਲੈਂਦੇ ਆ। ਉਹ ਮੌਰਗੇਜ ਇੰਸ਼ੋਰੈਂਸ ਦਾ ਮਤਲਬ ਕੀ ਆ, ਉਹ ਸਿਰਫ ਮੌਰਗੇਜ ਹੀ ਕਵਰ ਹੋਣੀ ਆ ਤੁਹਾਡੀ, ਹਨਾ, ਤੇ ਮੌਰਗੇਜ ਘਟਦੀ ਜਾਣੀ ਆ। ਜਦੋਂ ਤੁਸੀਂ ਘਰ ਲਿਆ, ਮੰਨ ਲਓ ਵੀ ਉਹ 7 ਲੱਖ ਦਾ ਲੋਨ ਸੀ, 5 ਸਾਲਾਂ ਨੂੰ ਉਹ 6 ਦਾ ਰਹਿ ਗਿਆ, ਹਨਾ, 10 ਨੂੰ ਉਹ 5 ਦਾ ਰਹਿ ਗਿਆ, ਠੀਕ ਹੈ ਕਿ ਨਹੀਂ। ਪਰ ਲਾਈਫ ਇੰਸ਼ੋਰੈਂਸ ਦਾ ਅਮਾਊਂਟ ਸੇਮ ਰਹਿਣਾ। ਪਲੱਸ ਲਾਈਫ ਇੰਸ਼ੋਰੈਂਸ ਚਾਹੇ ਤੁਸੀਂ ਮੌਰਗੇਜ ਪੇ ਆਫ ਲਈ ਕਰ ਲਓ, ਚਾਹੇ ਤੁਸੀਂ ਹੋਰ ਕੰਮ ਲਈ ਯੂਜ਼ ਕਰਨੀ ਆ, ਉਹ ਤੁਸੀਂ ਵਰਤ ਸਕਦੇ ਹੈਗੇ ਆ। ਸੋ ਲਾਈਫ ਇੰਸ਼ੋਰੈਂਸ ਗੁੱਡ ਆ। ਜੇ ਮੰਨ ਲਓ ਜਿੱਦਾਂ ਤੁਸੀਂ ਕਹਿੰਦੀ ਆ ਵੀ 7 ਲੱਖ ਦਾ ਲੋਨ ਆ, ਤੇ ਫਿਰ ਉਹਦੇ ਡਿਪੈਂਡ ਕਰਦਾ ਤੁਹਾਡੇ ਬੱਚਿਆਂ ਦੀ ਕਿੰਨੀ ਕੁ ਏਜ ਆ, ਠੀਕ ਹੈ ਕਿ ਨਹੀਂ। ਜੇ ਬੱਚੇ ਤਕੜੇ ਆ, ਯੂਨੀਵਰਸਿਟੀ ਜਾਣ ਵਾਲੇ ਆ, ਜਾਂ ਬੱਚੇ ਤੁਹਾਡੇ ਪੜ੍ਹ ਗਏ ਹੈਗੇ ਆ,
ਫਿਰ ਬੱਚਿਆਂ ਦੀ ਐਜੂਕੇਸ਼ਨ ਤੇ ਤੁਹਾਡਾ ਬਾਹਲਾ ਖਰਚਾ ਨਹੀਂ ਹੋਣਾ ਹੈਗਾ, ਹਨਾ। ਸੋ ਉਹ ਸਾਰਾ ਕੁਝ ਦੇਖਣਾ ਪੈਣਾ। ਪਰ ਜੇ 700,000 ਆ, ਬੱਚੇ 2 ਹੈਗੇ ਆ, ਛੋਟੇ ਆ, ਉਹਨਾਂ ਨੂੰ ਘੱਟੋ ਘੱਟ $1 ਮਿਲੀਅਨ ਦੀ ਤਾਂ ਚਾਹੀਦੀ ਹੈਗੀ ਨਾ ਇੰਸ਼ੋਰੈਂਸ, ਠੀਕ ਆ ਕਿ ਨਹੀਂ? ਸੋ ਉਹ ਤੁਸੀਂ ਦੇਖੋ ਵੀ ਤੁਸੀਂ ਲੈਣੀ ਕਿੰਨੇ ਸਾਲਾਂ ਦੀ। ਜੇ 10 ਸਾਲਾਂ ਦੇ ਬੱਚੇ ਆ, ਮੇਬੀ 20 ਸਾਲਾਂ ਦੀ ਲੈ ਲਓ ਟਰਮ ਇੰਸ਼ੋਰੈਂਸ, ਠੀਕ ਆ ਕਿ ਨਹੀਂ? ਜੇ 1 ਸਾਲ ਦਾ ਮੇਬੀ 30 ਸਾਲ ਦੀ ਜਾਂ 40 ਸਾਲ ਦੀ ਟਰਮ ਲੈ ਲਓ। ਸੋ ਇਹ ਚੀਜ਼ਾਂ ਤੁਸੀਂ ਕਲਾਇੰਟ ਨਾਲ ਡਿਸਕਸ ਕਰਕੇ ਵੀ ਕਲਾਇੰਟ ਲਈ ਕਿਹੜੀ ਚੀਜ਼ ਬੈਟਰ ਰਹਿਣੀ ਆ, ਉਹ ਕਰਨੀ ਚਾਹੀਦੀ ਹੈਗੀ ਆ। ਇੱਕ ਚੀਜ਼ ਮੈਂ ਹਰਜੋਤ ਭਾਜੀ ਹੋਰ ਦੇਖੀ ਆ, ਖਾਸ ਕਰਕੇ ਆਪਣੇ ਇਹਨਾਂ ਦੇ ਏਜੰਟਸ ਦੇ ਵਿੱਚ, ਜਿਹੜੇ ਏਜੰਟ ਨਹੀਂ ਕੀਤੇ, ਤੁਹਾਨੂੰ ਗੱਲ ਕੀਤੀ ਹੈ ਕਿ ਆਪਣੇ ਆਪ ਹੀ ਸਾਰੇ ਪਾਸੇ ਆ ਗਰੁੱਪਸ ਜਿਹੜੇ ਛੋਟੀ ਛੋਟੀ ਕੰਪਨੀ 'ਚ ਕੰਮ ਕਰਦੇ ਨੇ, ਕੰਪਨੀਆਂ ਤਾਂ ਵੱਡੀਆਂ ਨੇ ਪਰ ਕੰਮ ਛੋਟੇ ਛੋਟੇ ਕਰਦੇ ਨੇ। ਪਰ ਜੇ ਇਹਦੇ ਵਿੱਚ ਕਈ ਵਾਰ ਨਾ ਕਾਲ ਕਰਨਗੇ, ਆਪਣੇ ਕਹਿਣਗੇ ਕਿ ਹਾਂ ਜੀ ਮੈਨੂੰ ਕਾਲ ਕਰਨੀ ਹੈ, ਤੁਸੀਂ ਮੇਰਾ ਨੰਬਰ ਦੇ ਦਿਓ। ਝੂਠ ਸੱਚ ਬਹੁਤ ਬੋਲਦੇ ਨੇ, ਬੁਲਵਾਉਂਦੇ ਨੇ। ਉਹ ਝੂਠ ਸੱਚ ਬੋਲ ਕੇ ਜਿਹੜੀ ਇੰਸ਼ੋਰੈਂਸ ਲਈ ਹੁੰਦੀ, ਉਹ 'ਚ ਰਿਸਕ ਹੁੰਦਾ ਕਿ ਹਾਂ ਵੀ ਕੱਲ ਨੂੰ ਜੇ ਪਤਾ ਲੱਗ ਜਾਏ ਬਾਅਦ ਵਿੱਚ ਕਿਸੇ ਨੂੰ ਕੋਈ ਹੈਲਥ ਕੰਡੀਸ਼ਨ ਨਹੀਂ, ਜਾਂ ਕੋਈ ਹੋਰ ਝੂਠ ਬੋਲਿਆ, ਉਹ ਫਿਰ ਜਿਹੜੀ ਪ੍ਰੀਮੀਅਮ ਹੈ ਉਹ ਡਿਨਾਈ ਵੀ ਹੋ ਸਕਦਾ ਉਹਦੇ 'ਚ। ਕਿਤੇ ਇੱਕ ਵਾਰੀ ਫੇਰ ਰਿਪੀਟ ਕਰਿਓ। ਮੈਂ ਕਿਹਾ ਮੰਨ ਲਓ ਕਿਸੇ ਨੇ ਝੂਠ ਸੱਚ ਬੋਲ ਕੇ ਇੰਸ਼ੋਰੈਂਸ ਲੈ ਲਈ, ਕਿਉਂਕਿ ਜਿਹੜੇ ਏਜੰਟਸ ਨੇ ਕਈ ਵਾਰ ਝੂਠ ਸੱਚ ਬੁਲਵਾਉਂਦੇ ਨੇ ਬਹੁਤ ਜ਼ਿਆਦਾ। ਹਾਂਜੀ ਬਿਲਕੁਲ। ਜੇ ਕਈ ਵਾਰੀ ਕੀ ਹੁੰਦਾ ਵੀ ਜੇ ਤੁਸੀਂ ਮਿਸ ਰਿਪਰੈਜ਼ੈਂਟੇਸ਼ਨ ਕੀਤੀ, ਮੈਂ ਦੱਸਦਾ ਤੁਹਾਨੂੰ, ਕਰ ਰਹੇ ਆ ਬਹੁਤ ਸਾਰੇ। ਜੀ ਮੈਨੂੰ ਕਾਲਾਂ ਆਉਂਦੀਆਂ, ਕਿਉਂਕਿ ਪ੍ਰੋਬਲਮ ਕੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਲਾਈਫ ਇੰਸ਼ੋਰੈਂਸ ਕੰਪਨੀਆਂ ਨਾ, ਉਹ ਸਿਰਫ ਜਿਨ੍ਹਾਂ ਕੋਲ ਗ੍ਰੀਨ ਕਾਰਡ ਆ, ਜਿਨ੍ਹਾਂ ਕੋਲ ਸਿਟੀਜ਼ਨ ਆ, ਉਹਨਾਂ ਨੂੰ ਦਿੰਦੀਆਂ ਹੈਗੀਆਂ ਲਾਈਫ ਇੰਸ਼ੋਰੈਂਸ, ਠੀਕ ਆ ਕਿ ਨਹੀਂ? ਜੇ ਤੁਹਾਡੇ ਕੋਲ ਵਰਕ ਪਰਮਿਟ, ਉਹ ਨਹੀਂ ਦਿੰਦੀਆਂ, ਠੀਕ ਆ। ਉਹ ਸੋਚਦੀਆਂ ਵੀ ਜਾਂ ਤੁਸੀਂ ਪੋਲੀਟੀਕਲ ਅਸਾਈਲਮ ਤੇ ਆ, ਉਹ ਸੋਚਦੀਆਂ ਵੀ ਜੇ ਤੁਹਾਡਾ ਕੇਸ ਡਿਸਮਿਸ ਹੋ ਗਿਆ, ਤੁਸੀਂ ਵਾਪਸ ਉਸ ਮੁਲਕ ਨੂੰ ਚਲ ਗਏ, ਉਸ ਮੁਲਕ ਦੇ ਵਿੱਚ ਕਿੰਨੀ ਕੁ ਅਨਸਰਟਨਟੀ ਹੈਗੀ ਆ। ਮੰਨ ਲਓ ਵੀ ਅਫਗਾਨਿਸਤਾਨ ਦਾ ਬੰਦਾ ਆ, ਹਨਾ, ਇੱਥੇ ਆ ਉਹ ਵਰਕ ਪਰਮਿਟ ਤੇ, ਉਹਦਾ ਵਰਕ ਪਰਮਿਟ ਕੈਂਸਲ ਹੋ ਜਾਂਦਾ, ਪਰ ਲਾਈਫ ਇੰਸ਼ੋਰੈਂਸ ਹੁਣ 30 ਸਾਲਾਂ ਦੀ ਲੈ ਲਈ, ਮੁੜ ਕੇ ਉਹ ਅਫਗਾਨਿਸਤਾਨ ਚਲ ਗਿਆ, ਤੇ ਅਫਗਾਨਿਸਤਾਨ ਦੇ ਵਿੱਚ ਤਾਂ ਬਹੁਤ ਰੌਲਾ ਰੱਪਾ ਆ, ਤੇ ਉੱਥੇ ਬੰਦੇ ਦੇ ਮਰਨ ਦੇ ਜ਼ਿਆਦਾ ਚਾਂਸ ਆ। ਸੋ ਲਾਈਫ ਇੰਸ਼ੋਰੈਂਸ ਵਾਲੇ ਤਾਂ ਲੂਜ਼ ਕਰੂਗੇ ਮਨੀ। ਸੋ ਉਹ ਕਈ ਵਾਰੀ ਕੀ ਆ, ਏਜੰਟ ਉਹ ਪਤਾ ਹੀ ਨਹੀਂ ਕਸਟਮਰ ਨੂੰ, ਤੁਸੀਂ ਐਪਲੀਕੇਸ਼ਨ ਭਰੀ ਆ, ਉੱਤੇ ਸਿਟੀਜ਼ਨ ਹੀ ਭਰੀ ਜਾਂਦੇ ਸਾਰਿਆਂ ਨੂੰ, ਵੀ ਆ ਵੀ ਸਿਟੀਜ਼ਨ, ਆ ਵੀ ਸਿਟੀਜ਼ਨ ਆ। ਉਹ ਹੋਣਾ ਕੀ ਆ ਵੀ ਜੇ ਵਿਦਿਨ 2 ਈਅਰ ਚ ਜਿਹੜਾ ਕੰਟੈਸਟੇਬਲ ਜਿਹੜਾ ਟਾਈਮ ਹੁੰਦਾ ਹੈਗਾ ਆ, 2 ਸਾਲਾਂ ਦੇ ਵਿੱਚ ਜੇ ਬੰਦੇ ਦੀ ਡੈਥ ਹੋ ਜਾਂਦੀ ਆ, ਤੇ ਉਹ ਇੰਸ਼ੋਰੈਂਸ ਕੰਪਨੀਆਂ ਪੂਰਾ ਵੈਰੀਫਾਈ ਕਰਦੀਆਂ। ਜੇ ਉਹਦੇ ਵਿੱਚ ਉਹਨਾਂ ਨੂੰ ਲੱਗਾ ਵੀ ਹਾਂ ਇਹ ਬੰਦਾ ਦਾ ਸੀ ਵਰਕ ਪਰਮਿਟ ਤੇ, ਜਾਂ ਉਹਦਾ ਸਟੇਟਸ ਸਿਟੀਜ਼ਨ ਨਹੀਂ ਸੀ, ਉਹਨੇ ਐਪਲੀਕੇਸ਼ਨ ਤੇ ਸਿਟੀਜ਼ਨ ਲਿਖਿਆ, ਤੇ ਉਹ ਕਲੇਮ ਡਿਨਾਈ ਕਰ ਸਕਦੀਆਂ ਆ। ਕੱਲਾ ਇਹ ਨਹੀਂ ਆ, ਤਾਂ ਫਿਰ ਤਾਂ ਇਮੀਗ੍ਰੇਸ਼ਨ 'ਚ ਵੀ ਹੋਣਾ ਵੀ ਇਹ ਝੂਠ ਬੋਲਿਆ ਇਹਨਾਂ ਨੇ, ਉਹਦੇ ਵਿੱਚ ਉਹ ਡਿਫਰੈਂਟ ਜਿਹੜਾ ਐਂਗਲ ਆ ਜਾਂਦਾ ਫਿਰ। ਜੀ ਬਿਲਕੁਲ। ਸੋ ਉਹ ਕੱਲਾ ਇਹ ਨਹੀਂ, ਇੱਦੇ ਮੈਡੀਕਲ ਦਾ ਆ ਵੀ ਮੰਨ ਲਓ ਵੀ ਤੁਹਾਡੇ ਕੋਲ ਕੋਈ ਨਾ ਕੋਈ ਮੈਡੀਕਲ ਇਸ਼ੂ ਆ, ਤੇ ਤੁਸੀਂ ਡਿਸਕਲੋਜ਼ ਨਹੀਂ ਕੀਤਾ, ਤੇ ਉਹ ਤੁਸੀਂ ਇੰਸ਼ੋਰੈਂਸ ਲੈ ਲਈ, ਤੇ ਵਿਦਿਨ 2 ਈਅਰ ਤੁਹਾਡੀ ਜੇ ਡੈਥ ਹੋ ਗਈ, ਤੇ ਉਹ ਨਹੀਂ ਫਾਈਂਡ ਆਊਟ ਕਰ ਲਿਆ ਵੀ ਹਾਂ ਇਹ ਤਾਂ ਇਹਦੇ ਕੋਲ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀ, ਤੇ ਇਹਨ ਡਿਸਕਲੋਜ਼ ਨਹੀਂ ਕੀਤਾ, ਤੇ ਉਹ ਕਲੇਮ ਡਿਨਾਈ ਹੋਊਗਾ। ਇਹਦੇ ਚ ਇਹ ਕਈ ਸੋਚੂਗੇ ਵੀ ਇਹ ਕਿੱਦਾਂ ਹੋ ਗਿਆ ਵੀ ਮੈਡੀਕਲ ਕੰਡੀਸ਼ਨ ਪਤਾ ਨਹੀਂ। ਮੰਨ ਲਓ ਵੀ 30 ਸਾਲਾਂ ਦਾ ਬੰਦਾ ਆ, ਜਾਂ ਮੰਨ ਲਓ ਮੈਂ ਹੀ ਆ ਵੀ ਮੈਂ ਪੰਜਾਬ ਤੋਂ ਇੱਥੇ ਆਏ ਨੂੰ ਮੈਨੂੰ 6 ਮਹੀਨੇ ਹੋਏ, ਪਰ ਮੈਨੂੰ ਡਾਇਬੀਟੀਜ਼ ਆ, ਮੇਰੇ ਕੋਲ ਹਾਈ ਬਲੱਡ ਪ੍ਰੈਸ਼ਰ ਆ, ਠੀਕ ਆ ਕਿ ਨਹੀਂ? ਪਰ ਅੱਜ ਕੱਲ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਆ, ਉਹ ਕੀ ਕਰਦੀਆਂ ਆ, ਵਿਦਆਊਟ ਮੈਡੀਕਲ ਵੀ ਲਾਈਫ ਇੰਸ਼ੋਰੈਂਸ ਕਰ ਰਹੀਆਂ ਹੈਗੀਆਂ। ਸੋ ਉਹ ਕੀ ਕਰਦੀਆਂ, ਵਿਦਆਊਟ ਮੈਡੀਕਲ ਦਾ ਮਤਲਬ ਇਹ ਨਹੀਂ ਵੀ ਮੈਡੀਕਲ ਨਹੀਂ ਚੈੱਕ ਕਰਦੀਆਂ, ਉਹ ਇੱਕ ਇਨਫੋਰਮੇਸ਼ਨ ਬਿਊਰੋ ਆ, ਮੈਡੀਕਲ ਇਨਫੋਰਮੇਸ਼ਨ ਬਿਊਰੋ। ਜਿੱਦਾਂ ਤੁਸੀਂ ਲੋਨ ਚੈੱਕ ਕਰਨ ਦੇ ਲਈ ਕੰਪਨੀਆਂ ਜਿਹੜੀਆਂ 3 ਕੰਪਨੀਆਂ ਨੂੰ ਯੂਜ਼ ਕਰਦੇ ਹੈਗੇ ਕ੍ਰੈਡਿਟ ਸਕੋਰਿੰਗ ਦੇ ਲਈ, ਸੋ ਉਹ ਉੱਥੋਂ ਜਦੋਂ ਇਨਫੋਰਮੇਸ਼ਨ ਚੈੱਕ ਕਰਦੀਆਂ, ਉੱਥੇ ਉਹਨਾਂ ਦਾ ਬਲੈਂਕ ਆਉਂਦਾ ਵੀ ਬੰਦੇ ਦਾ ਕੁਝ ਹੈ ਨਹੀਂ, ਸੋ ਉਹ ਲੈ ਲੈਂਦੇ ਲਾਈਫ ਇੰਸ਼ੋਰੈਂਸ। ਕਿਉਂਕਿ ਇੱਥੇ ਰੈਕਡ 'ਚ ਤੁਹਾਡੇ ਉਦੋਂ ਹੀ ਆਣਾ ਜਦੋਂ ਤੁਸੀਂ ਡਾਕਟਰ ਦੇ ਗਏ, ਜਦੋਂ ਡਾਕਟਰ ਦੇ ਕਿਸੇ ਦੇ ਵੀ ਤੁਸੀਂ ਬੁਖਾਰ ਵੀ ਚੜ ਗਿਆ, ਚਲ ਗਏ, ਤੇ ਤੁਹਾਡੀ ਇਨਫੋਰਮੇਸ਼ਨ ਉਹ ਮੈਡੀਕਲ ਇਨਫੋਰਮੇਸ਼ਨ ਬਿਊਰੋ ਦੇ ਕੋਲ ਚਲ ਗਈ ਹੈਗੀ ਆ। ਸੋ ਉਦਾਂ ਦੀ ਕੰਡੀਸ਼ਨ ਦੇ ਵਿੱਚ ਮਿਸ ਰਿਪਰੈਜ਼ੈਂਟੇਸ਼ਨ ਕਰਕੇ ਜੇ ਕਿਸੇ ਨੇ ਲੈ ਲਿਆ, ਤੇ ਉਹ ਬੰਦੇ ਦੀ 2 ਸਾਲਾਂ ਦੇ ਵਿੱਚ ਡੈਥ ਹੋ ਗਈ, ਤੇ ਉਹ ਵੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਕਲੇਮ ਡਿਨਾਈ ਕਰਨਗੀਆਂ। ਜਿਹੜਾ ਭਾਜੀ ਇਹ ਬੰਦੇ ਕੋ ਮੈਂ ਇੰਸ਼ੋਰੈਂਸ ਕਰਾਈ ਸੀ ਨਾ, ਉਹਨੇ ਕੀ ਕੀਤਾ ਕਿ ਮੈਂ ਕਹਿੰਦਾ ਜੇ ਕਾਲ ਆਏਗੀ ਤੇ ਨੰਬਰ ਲੈ ਕੇ ਮੈਨੂੰ ਕਰ ਦੀ। ਸੋ ਟੈਕਨੀਕਲੀ ਮੈਨੂੰ ਬਾਅਦ 'ਚ ਇਹ ਅਹਿਸਾਸ ਹੋਇਆ ਕਿ ਚਲੋ ਹੁਣ ਤੇ ਸਾਰੀ ਕੈਂਸਲ ਹੋ ਗਈ, ਸੈਟਲਮੈਂਟ ਹੋ ਗਈ ਉਹਨਾਂ ਨਾਲ। ਉਹ ਕੀ ਕਰਦਾ ਸੀ ਕਿ ਨੰਬਰ ਲੈ ਕੇ ਤੇ ਵਾਪਸ ਮੈਂ ਐਜ਼ ਦਾ ਜਿਹੜਾ ਤੁਹਾਡਾ ਕਲਾਇੰਟ ਆ, ਉਹ ਬਣ ਕੇ ਵਾਪਸ ਕਾਲ ਕਰਦਾ ਸੀ। ਅੱਛਾ। ਫਿਰ ਉਹਨੂੰ ਪਤਾ ਹੈ ਕਿ ਕਿਹੜੇ ਕੁਐਸਚਨ ਕਿੱਦਾਂ ਆਨਸਰ ਕਰਨੇ ਨੇ, ਇਸ ਕਰਕੇ ਹਮੇਸ਼ਾ ਹਰ ਕੇਸ ਦੇ ਤੁਹਾਡੀ ਕੇਸ ਜਿਹੜੀ ਅਪਰੂਵ ਹੋ ਜਾਏਗੀ। ਐਗਜ਼ੈਕਟਲੀ। ਔਰ ਟੈਕਨੀਕਲੀ ਤਾਂ ਸਾਰੀ ਇਨਫੋਰਮੇਸ਼ਨ ਗਲਤ ਹੀ, ਕਿਉਂਕਿ ਉਹਨੇ ਗਲਤੀ ਸਾਰੀ ਇਨਫੋਰਮੇਸ਼ਨ ਦਿੱਤੀ। ਤੁਸੀਂ ਥੋੜੀ ਦੱਸੀ, ਉਹ ਤਾਂ ਫਿਰ ਉਹਨੇ ਹੀ ਦੱਸਤੀ, ਤੁਸੀਂ ਬਣ ਕੇ। ਔਰ ਪਰ ਐਂਡ ਦਾ ਲਾਇਬਲ ਤੇ ਤੁਸੀਂ ਉਹਦੇ ਤੇ ਆ ਕੇ ਤੁਸੀਂ ਦੱਸੀ ਹੈ ਉਹਦੇ ਵਿੱਚੋਂ। ਇਹ ਬਿਲਕੁਲ ਇਦਾਂ ਹੁੰਦਾ, ਕਿਉਂਕਿ ਜਿਹੜੇ ਲਾਈਫ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਨੇ, ਉਹ 'ਚ ਉਹ ਸਾਰਾ ਰੈਕਡ ਪੁੱਛਦੇ, ਤੁਹਾਡਾ ਵੀ ਤੇ ਤੁਹਾਡੇ ਪਰਿਵਾਰ ਦਾ ਵੀ, ਤੇ ਤੁਹਾਡੇ ਫਾਦਰ ਦਾ ਨਹੀਂ, ਕਿੱਦਾਂ, ਜੇ ਫਾਦਰ ਹੈਗੇ ਉਹਦੀ ਕਿੱਦਾਂ ਡੈਥ ਹੋਈ, ਜੇ ਹੈਗੇ ਉਹਨਾਂ ਕੋਲ ਤਾਂ ਨਹੀਂ ਕੋਈ ਮੈਡੀਕਲ ਜਿਹੜਾ ਇਸ਼ੂ
ਤੁਹਾਡੀ ਮਦਰ ਆ ਉਹਨਾਂ ਕੋਲ ਤਾਂ ਨਹੀਂ, ਕਿਉਂਕਿ ਉਹਨੂੰ ਪਤਾ ਹੈ ਨਾ ਵੀ ਜੇ ਮਦਰ ਦੇ ਕੋਲ ਡਾਇਬੀਟੀਜ਼ ਆ ਤੁਹਾਨੂੰ ਚਾਂਸ ਹੈਗੇ ਡਾਇਬੀਟੀਜ਼ ਹੋਣ ਦੇ, ਠੀਕ ਹੈ ਕਿ ਨਹੀਂ। ਸੋ ਇਦਾਂ ਹੀ ਜਿੱਦਾਂ ਮੈਂ ਦੱਸਿਆ ਸਭ ਤੋਂ ਵੱਡਾ ਜਿਹੜਾ ਫਰਾਡ ਇਹ ਹੋ ਰਿਹਾ ਵੀ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਸ਼ੋ ਕਰਕੇ ਲਾਈਫ ਇੰਸ਼ੋਰੈਂਸ ਉਦਾਂ ਉਹਨਾਂ ਦੇ ਲਈ ਕੋਈ ਇੰਸ਼ੋਰੈਂਸ ਸਰਵਿਸ ਹੁੰਦੀ ਆ ਹਰਜੋਤ ਜੀ? ਹੈਗੀਆਂ ਕੰਪਨੀਆਂ ਕੁਝ ਕਰਦੀਆਂ, ਜਿਹੜੀਆਂ ਕੰਪਨੀਆਂ ਕਰਦੀਆਂ, ਪਰ ਉਹਨਾਂ ਦੇ ਰੇਟ ਹਾਈ ਆ। ਉਹ ਉਹਨਾਂ ਦੇ ਜਿਹੜੇ ਮੰਥਲੀ ਰੇਟ ਆ ਉਹ ਹਾਈ ਆ, ਕਿਉਂਕਿ ਉਹਨਾਂ 'ਚ ਰਿਸਕ ਜ਼ਿਆਦਾ ਇਨਵੋਲਵ ਹੈਗਾ ਆ। ਉਹ ਇੱਕ ਭਾਜੀ ਹੋਰ ਇੰਸ਼ੋਰੈਂਸ ਹੁੰਦੀ ਹੈ ਜੋ ਭਾਜੀ, ਜਿਹੜੀ ਮੈਂ ਇਹਦੇ ਬਾਰੇ ਜਾਣਨਾ ਚਾਹਾਂਗਾ ਮਾੜਾ ਜਿਹਾ। ਕਈ ਵਾਰ ਕਈ ਏਜੰਟ ਇਹ ਵੀ ਇਸ ਵਾਸਤੇ ਬੜਾ ਪੁਸ਼ ਕਰਦੇ ਹੁੰਦੇ ਨੇ ਕਿ ਮੰਨ ਲਓ ਕਿਸੇ ਬੰਦੇ ਨੂੰ ਕੋਈ ਸਪੈਸ਼ਲ ਹੈਲਥ ਕੰਡੀਸ਼ਨ ਹੈ, ਮੰਨ ਲਓ ਕਿ ਉਹਦੇ ਜਿਹੜੇ ਡਿਊਰਿੰਗ 올ਡ ਏਜ ਉਹਦੇ ਹੈਲਥ ਬੈਡ ਰਿਟਨ ਹੋਣ ਦੇ ਚਾਂਸਸ ਜ਼ਿਆਦਾ ਨੇ। ਮੰਨ ਲਓ ਕਿ ਕੋਈ ਕ੍ਰੋਨਿਕ ਬਿਮਾਰੀ, ਕੈਂਸਰ ਕਿਸੇ ਨੂੰ ਹੋ ਗਿਆ ਜਾਂ ਕਿਸੇ ਨੂੰ ਬੈਕ ਦੀ ਪ੍ਰੋਬਲਮ ਹੈ, ਲੱਗਦਾ ਕਿ ਉਹਨੂੰ ਜ਼ਿਆਦਾ ਸਪੋਰਟ ਦੀ ਲੋੜ ਹੈ, ਨਰਸਿੰਗ, ਉਹ ਇੰਸ਼ੋਰੈਂਸ ਕੀ ਹੁੰਦੀ ਹੈ ਭਾਜੀ? ਉਹਦੇ ਬਾਰੇ ਉਹ ਕ੍ਰਿਟੀਕਲ ਕੇਅਰ ਇੰਸ਼ੋਰੈਂਸ ਉਹਨੂੰ ਕਹਿੰਦੇ ਹੈਗੇ ਆ। ਉਹ ਆਪਣੇ ਬੰਦੇ ਬੜੇ ਘੱਟ ਕਰਾਉਂਦੇ ਆ, ਪਰ ਉਹ ਵੀ ਵੈਸੇ ਕਰਾਣੀ ਚਾਹੀਦੀ ਹੈਗੀ। ਉਹ ਐਕਚੁਅਲੀ ਕੀ ਆ ਵੀ ਜਿੱਦਾਂ ਹੁਣ ਆਪਾਂ ਇੱਥੇ ਰਹਿੰਦੇ ਆ, ਬਹੁਤ ਸਾਰੇ ਜਿਹੜੀ ਉਹ ਕਮਿਊਨਿਟੀ ਆ ਜਿੱਦਾਂ ਗੋਰਿਆਂ ਦੀ ਜਾਂ ਹੋਰ, ਕਿਉਂਕਿ ਨਿਆਣੇ ਆਪਣੀ ਜਗ੍ਹਾ ਚੱਲ ਗਏ, ਸੋ ਉਹਨਾਂ ਨੂੰ ਟੇਕ ਕੇਅਰ ਕਰਨ ਲਈ ਕੋਈ ਹੈ ਨਹੀਂ। ਸੋ ਉਹ ਤਾਂ ਬਹੁਤ ਜ਼ਿਆਦਾ ਲੈਂਦੇ ਆ। ਉਹਨਾਂ ਨੂੰ ਪਤਾ ਵੀ ਅਲਟੀਮੇਟਲੀ ਅਸੀਂ ਜਿਹੜਾ ਸੀਨੀਅਰ ਸੈਂਟਰ ਦੇ ਵਿੱਚ ਜਾਣਾ ਆ, ਸੋ ਉੱਥੇ ਜਿਹੜੀ ਸਾਡੀ ਕਵਰੇਜ ਹੋ ਜਾਏ। ਆਪਣੇ ਬੰਦੇ ਉਹ ਬਹੁਤ ਘੱਟ ਲੈਂਦੇ, ਕਿਉਂਕਿ ਆਪਣੇ ਮੋਸਟਲੀ ਪਰਿਵਾਰਾਂ 'ਚ ਰਹਿੰਦੇ ਆ, ਫਿਰ ਵੀ ਕੋਈ ਬਜ਼ੁਰਗ ਆ ਜਿਹੜੇ ਬੱਚੇ ਗਾਹਾਂ ਟੇਕ ਕੇਅਰ ਕਰ ਲੈਂਦੇ ਆ। ਸੋ ਉਹ ਕ੍ਰਿਟੀਕਲ ਕੇਅਰ ਆ, ਉਹ ਸੈਪਰੇਟ ਹੈਗਾ। ਉਹ ਆਪਣੇ ਬੰਦੇ ਬਹੁਤ ਘੱਟ ਸੈੱਲ ਵੀ ਘੱਟ ਕਰਦੇ ਆ, ਖਰੀਦਦੇ ਵੀ ਘੱਟ ਆ, ਪਰ ਲੈਣੀ ਵੈਸੇ ਬੈਟਰ ਹੈਗੀ ਆ। ਪਰ ਅੱਜ ਤਾਂ ਸਾਡਾ ਜਿਹੜਾ ਮੇਨ ਇਸ਼ੂ ਇਹ ਸੀ ਵੀ ਕਿੱਦਾਂ ਮਿਸ ਰੀਪ੍ਰੈਜ਼ੈਂਟੇਸ਼ਨ ਕਰਕੇ ਜਿਹੜੇ ਉਹ ਪ੍ਰੋਡਕਟ ਤੁਸੀਂ ਸੈੱਲ ਕਰਦੇ ਆ, ਉਹ ਅਲਟੀਮੇਟਲੀ ਜਿਹੜਾ ਆ ਆਪਣੇ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਹੈਗਾ। ਕਸਟਮਰਸ ਨੂੰ ਹਰਜੋਤ ਸਿੰਘ ਜੀ, ਨਿਰਮਲ ਜੀ, ਜਾਂਦੇ ਕਸਟਮਰਸ ਨੂੰ ਕੀ ਪੁੱਛਣਾ ਚਾਹੀਦਾ ਜਦੋਂ ਤੁਹਾਡੇ ਕੋਲ ਕੋਈ ਇਦਾਂ ਦਾ ਬੰਦਾ ਆਉਂਦਾ ਆ ਲਾਈਫ ਇੰਸ਼ੋਰੈਂਸ ਵਾਲਾ, ਵੀ ਆਹ ਕਰਾ ਲਓ, ਟਰਮ ਕਰਵਾ ਲਓ, ਯੂਨੀਵਰਸਲ ਕਰਾ ਲਓ? ਕੀ ਉਹਨਾਂ ਦੇ ਕੁਐਸਚਨ ਹੋਣੇ ਚਾਹੀਦੇ ਜਿੱਤੋਂ ਉਹ ਅੰਦਾਜ਼ਾ ਲਾਉਣ ਵੀ ਵਟ ਇਜ਼ ਗੁੱਡ ਫॉर ਮੀ ਐਜ਼ ਵੈਲ? ਜੀ, ਸੋ ਉਹਦੇ 'ਚ ਇਹ ਆ ਵੀ ਪਹਿਲਾਂ ਤਾਂ ਇਹ ਦੇਖੋ ਵੀ ਤੁਹਾਡੀ ਕੰਪਨੀ ਦੀ ਰੇਟਿੰਗ ਕੀ ਆ, ਕਿਹੜੀ ਕੰਪਨੀ ਦੇ ਨਾਲ ਆ, ਠੀਕ ਆ ਕਿ ਨਹੀਂ। ਬਹੁਤ ਸਾਰੀਆਂ ਲਾਈਫ ਇੰਸ਼ੋਰੈਂਸ ਦੀਆਂ ਕੰਪਨੀਜ਼ ਹੈਗੀਆਂ। ਦੂਜੇ ਨੰਬਰ ਤੇ ਤੁਸੀਂ ਦੇਖੋ ਪ੍ਰੋਡਕਟ ਕਿਹੜਾ ਆ, ਵੀ ਟਰਮ ਇੰਸ਼ੋਰੈਂਸ ਆ ਜਾਂ ਯੂਨੀਵਰਸਲ ਲਾਈਫ ਆ। ਟਰਮ ਇੰਸ਼ੋਰੈਂਸ ਤਾਂ ਸਿੱਧਾ ਹੀ ਆ ਵੀ 10 ਸਾਲਾਂ ਲਈ ਆ, 10 ਸਾਲਾਂ ਦਾ ਫਿਕਸ ਰੇਟ ਆ, 10 ਸਾਲਾਂ 'ਚ ਬੰਦੇ ਦੀ ਡੈਥ ਹੋ ਗਈ ਕਵਰਡ ਆ, ਨਹੀਂ ਤਾਂ 10 ਸਾਲਾਂ ਬਾਅਦ ਖਤਮ, 20 ਸਾਲਾਂ ਦੀ, 30 ਸਾਲਾਂ ਦੀ। ਜਿਹੜੀ ਯੂਨੀਵਰਸਲ ਲਾਈਫ ਆ ਉਹਦੇ 'ਚ ਸਭ ਤੋਂ ਜ਼ਿਆਦਾ ਇਹ ਤੁਸੀਂ ਦੇਖੋ ਵੀ ਉਹਦੇ 'ਚ ਸਰੈਂਡਰ ਚਾਰਜ ਕਿੰਨੇ ਸਾਲਾਂ ਦੇ ਆ, 12 ਸਾਲਾਂ ਦੇ, 14 ਦੇ, 15 ਦੇ। ਰੇਟ ਆਫ ਰਿਟਰਨ ਕੀ ਹੈਗੀ ਆ, ਜਿਹੜੇ ਤੁਹਾਨੂੰ ਪ੍ਰੋਜੈਕਸ਼ਨ ਸ਼ੋ ਕੀਤੇ ਆ 8%, 10% ਜਾਂ 12%, ਉਨੇ ਹੁੰਦੇ ਵੀ ਆ ਕਿ ਨਹੀਂ ਹੈਗੇ। ਇਹ ਜਿਹੜੀਆਂ ਚੀਜ਼ਾਂ ਇਹ ਬਹੁਤ ਧਿਆਨ ਰੱਖਣ ਯੋਗ ਆ। ਇਲਸਟ੍ਰੇਸ਼ਨ ਜਿਹੜੀਆਂ ਆ ਉਹ ਸਾਂਭ ਕੇ ਰੱਖੋ ਆਪਣੇ ਕੋਲ। ਜਿਹੜੀ ਤੁਹਾਡੀ ਐਪਲੀਕੇਸ਼ਨ ਭਰੀ ਆ, ਉਹ ਐਪਲੀਕੇਸ਼ਨ ਕੱਲੀ ਚੀਜ਼ ਪੜ੍ਹੋ ਉਸ ਨੂੰ ਧਿਆਨ ਦੇ ਨਾਲ, ਕਿਉਂਕਿ ਜੇ ਇੱਕ ਵੀ ਚੀਜ਼ ਗਲਤ ਹੋਈ ਨਾ, ਉਹ ਤੁਹਾਡਾ ਜਿਹੜਾ ਕਲੇਮ ਡਿਨਾਈ ਹੋ ਸਕਦਾ। ਜਿੱਦਾਂ ਲੋਨ ਐਪਲੀਕੇਸ਼ਨ 'ਚ ਤੁਸੀਂ ਕਹਿ ਦੋ ਜੀ ਮੇਰੀ ਤਾਂ ਲੋਨ ਬ੍ਰੋਕਰ ਨੇ ਐਪਲੀਕੇਸ਼ਨ ਭਰਤੀ ਹੈ ਨਾ, ਠੀਕ ਹੈ ਕਿ ਨਹੀਂ। ਹੁਣ ਆਪਾਂ ਦੇਖੀ ਸੀ ਨਾ ਨਿਊਯਾਰਕ ਦੀ ਡਿਸਟ੍ਰਿਕਟ ਅਟਾਰਨੀ ਨੂੰ ਕਿੱਦਾਂ ਫਸਾਇਆ ਉਹਨਾਂ ਨੇ ਵੀ ਲੋਨ ਐਪਲੀਕੇਸ਼ਨ ਦੇ ਉੱਤੇ ਗਲਤ ਇਨਫੋਰਮੇਸ਼ਨ ਭਰੀ ਸੀ। ਸੋ ਉਹ ਇੱਕ ਫਰਾਡ ਹੁੰਦਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਮੇਨ ਇਹਦੇ ਵਿੱਚ ਹੈਗੀਆਂ। ਜਨਰਲੀ ਤੇ ਭਾਜੀ ਆਪਣਾ ਇੰਸ਼ੋਰੈਂਸ ਕੰਪਨੀ ਤੇ ਇਹ ਚਾਹਣਗੀਆਂ ਕਿ ਕੋਈ ਨਾ ਕੋਈ ਉਹਨਾਂ ਨੂੰ ਲੂਪ ਹੋਲ ਲੱਭੇ ਤੇ ਉਹਨਾਂ ਨੂੰ ਪੈਸੇ ਪੇ ਨਾ ਕਰਨੇ ਪੈਣ, ਰਾਈਟ? ਬਿਲਕੁਲ। ਬਾਕੀ ਮੈਂ ਵੀ ਇਹ ਥੋੜਾ ਜਿਹਾ ਐਡ ਕਰਾਂਗਾ ਜੋ ਭਾਜੀ ਨੇ ਕਿਹਾ ਰਾਜਕਰਨ। ਆਪਣਾ ਇਹ ਚਾਹਾਂਗਾ ਕਿ ਦੇਖੋ ਗੱਲ ਹੁੰਦਾ ਕੀ ਹੈ ਕਿ ਦੂਜੇ ਚੋਂ ਆਪਣੀ ਮਾਈਂਡਸੈਟ ਇਹ ਜਿਹੜੀ ਖਾਸ ਕਰਕੇ ਇਮੀਗ੍ਰੈਂਟ ਮਾਈਂਡਸੈਟ ਇਹ ਹੈ ਕਿ ਅਸੀਂ ਜੀ ਲੀਜ਼ ਕਰਨਾ ਜਾਂ ਕਿਸੇ ਚੀਜ਼ ਨੂੰ ਨਾ ਕਿ ਉਹਨੂੰ ਪਸੰਦ ਨਹੀਂ ਕਰਦੇ, ਅਸੀਂ ਹਰ ਚੀਜ਼ ਨੂੰ ਓਨ ਕਰਨਾ ਪਸੰਦ ਕਰਦੇ ਹਾਂ। ਕਿ ਹਾਂ ਜਿਹੜੀ ਟਰਮ ਲਾਈਫ ਹੈ ਇਟਸ ਮੋਰ ਲਾਈਕ ਲੀਜ਼ਿੰਗ ਦੈਟ ਇੰਸ਼ੋਰੈਂਸ। ਵੇਸਟ ਮਨੀ ਆ, ਇਦਾਂ ਸੋਚਦੇ ਬਹੁਤ। ਐਗਜ਼ੈਕਟਲੀ, ਪੈਸੇ ਵੇਸਟ ਮਨੀ, ਔਰ ਐਕਚੁਅਲੀ ਵੇਸਟ ਹੈ ਨਹੀਂ। ਜਿਹੜੀ ਯੂਨੀਵਰਸਲ ਲਾਈਫ ਹੈ ਦੇ ਵਿੱਚ, ਬਿਕੋਜ਼ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ ਜਿਹੜਾ ਸਾਡਾ ਪੈਸਾ ਸਾਡੇ ਕੋਲ ਹੀ ਅਸੀਂ ਮਿਨੀਮਮ ਇਨਵੈਸਟਮੈਂਟ ਵੀ ਕਰਦੇ ਉੱਤੇ ਜੇ 4% ਜਿਹਦਾ ਭਾਜੀ ਨੇ ਕਿਹਾ, ਉਹਦੇ ਤੋਂ ਆਪਾਂ ਜ਼ਿਆਦਾ ਪੈਸੇ ਬਣਾ ਸਕਦੇ ਹਾਂ। ਔਰ ਪੈਸਾ ਲਿਕੁਇਡ ਸਾਡੇ ਕੋਲ ਅਗਲੇ 30 40 ਸਾਲ 50 ਸਾਲ ਵਾਸਤੇ ਹੈਗਾ, ਬਜਾਏ ਦੇ ਆਪਾਂ ਲਾਸਟ ਵਾਰੀ ਜਿਹੜੇ ਰਿਟਾਇਰਮੈਂਟ ਵਾਲੀਆਂ ਕਿੰਨੀਆਂ ਸਕੀਮਾਂ ਦੇ ਉੱਤੇ ਗੱਲ ਕੀਤੀ, ਮਨੀ ਤੁਸੀਂ ਉਹਦੇ ਵਿੱਚ ਲਾ ਸਕਦੇ ਆ। ਐਗਜ਼ੈਕਟਲੀ, ਬੈਟਰ ਰਿਟਰਨ ਨਾਲੇ। ਐਗਜ਼ੈਕਟਲੀ, ਉਹਦੇ ਚੋਂ ਮਨੀ ਲਾ ਕੇ ਜਿਹਦਾ ਭਾਜੀ ਨੇ ਕਿਹਾ ਕਿ $50 ਸਾਈਡ ਤੇ ਕੱਢ ਲਓ, ਤੇ ਤੁਸੀਂ ਮੱਚ ਬੈਟਰ ਪੈਸੇ ਹਰ ਮਹੀਨੇ ਜ਼ਿਆਦਾ ਬਣਾ ਸਕਦੇ ਹੋ। ਉਹ ਜਿਹੜਾ ਤੁਹਾਨੂੰ ਰਿਟਰਨ ਔਨ ਇਨਵੈਸਟਮੈਂਟ ਆ ਰਿਹਾ, ਉਹਦੇ ਤੋਂ ਤੁਸੀਂ ਲਾਈਫ ਇੰਸ਼ੋਰੈਂਸ ਪੇ ਕਰਕੇ ਯੂ ਸਟਿਲ ਸੇਵ ਮੋਰ ਮਨੀ। ਸੋ ਆਪਣਾ ਜਿਹੜਾ ਮਾਈਂਡ ਸੈਟ ਹੈ ਕਿ ਆਪਾਂ ਟਰਮ ਲਾਈਫ ਹੈ, ਇਹ ਪੈਸੇ ਵੇਸਟੇਜ ਹੈ, ਬਿਲਕੁਲ ਵੇਸਟੇਜ ਨਹੀਂ ਹੈਗੀ। ਵੀ ਆਰ ਲੀਜ਼ਿੰਗ ਸਮਥਿੰਗ, ਬਾਇੰਗ ਜਿਹੜਾ $50 ਦੇ ਕੇ $1 ਮਿਲੀਅਨ ਦੀ ਇੰਸ਼ੋਰੈਂਸ ਲੈਂਦੇ ਅਗਲੇ 30 ਸਾਲ ਵਾਸਤੇ। ਸੋ ਆਈ ਥਿੰਕ ਇਜ਼ ਮਚ ਬੈਟਰ ਆਪਸ਼ਨ। ਬਜਾਏ ਇਹਦੇ ਬਾਰੇ ਥੋੜਾ ਸੋਚਣਾ ਚਾਹੀਦਾ। ਨਾਲ ਖਾਸ ਕਰਕੇ ਜਿਹੜਾ ਹਰਜੋਤ ਭਾਜੀ ਕਹਿ ਰਹੇ ਨੇ, ਜਿਹਦੇ 'ਚ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਬਚਦੇ ਪਏ ਨੇ, ਉਹਦੇ ਫਿਰ ਵੀ ਉਹਦੇ ਖਿਲਾਫ ਦੂਜੇ ਪਾਸੇ ਕਹਿੰਦੇ ਪਏ ਨੇ। ਸੋ ਐਟਲੀਸਟ ਓਨੈਸਟਲੀ ਇਹਦੇ ਬਾਰੇ ਸੋਚਣਾ ਪੈਣਾ ਕਿ ਓਵਰਆਲ ਸਾਨੂੰ ਇਹਦੇ 'ਚ ਕੀ ਫਾਇਦਾ। ਔਰ ਬਾਕੀ ਇੱਕ ਭਾਜੀ ਬੜਾ ਇਨਫਲਕਸ ਹੈ ਆਪਣੀ ਕਮਿਊਨਿਟੀ ਦੇ ਵਿੱਚ ਨਾ, ਬਹੁਤ ਜ਼ਿਆਦਾ ਇੰਸ਼ੋਰੈਂਸ ਏਜੰਟ ਦੀ ਕਹਿੰਦਾ 4-4 5-5 ਸਾਲ ਦੀ ਇਹਨਾਂ ਦੀ ਸ਼ੈਲਫ ਲਾਈਫ ਹੈਗੀ ਹੈ।
ਪਰ ਹਰ 4 ਸਾਲ ਬਾਅਦ ਬੜਾ ਇੱਕ ਵੇਵ ਜੀ ਆਉਂਦੀ ਹੈ ਜਿਹੜੀ ਤੁਹਾਨੂੰ ਕਿਤੇ ਨਾ ਕਿਤੇ, ਜਿੱਦਾਂ ਪਹਿਲਾਂ ਐਮਬੇ ਵਾਲੇ ਮਿਲ ਜਾਂਦੇ ਹਨ, ਅੱਜ ਕੱਲ੍ਹ ਵਰਲਡ ਫਾਈਨੈਂਸ਼ੀਅਲ ਗਰੁੱਪ ਵਾਲੇ ਹਰ ਤਾਂ ਤੁਹਾਨੂੰ ਮਿਲ ਜਾਂਦੇ ਨੇ। ਸੋ ਥੋੜਾ ਜਿਹਾ ਉਹਨਾਂ ਕੋਲ ਬਚ ਕੇ ਚੀਜ਼ਾਂ ਲੈਣ ਲੱਗੇ ਬਚ ਕੇ ਰਹੀਏ ਤਾਂ ਬੈਟਰ। ਸੋ ਇਹ ਹੁੰਦਾ ਵੀ ਉਹ ਕਿਉਂਕਿ 3-4-5 ਸਾਲ ਚ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਉਹ ਉਨਿਆਂ ਕੁ ਨੂੰ ਫਸਾ ਲੈਂਦੇ ਆ ਤੇ ਗਾਹਾਂ ਦੈਟਸ ਇਟ। ਜਦੋਂ ਕਿਉਂਕਿ 2 ਸਾਲ ਬਾਅਦ ਤੁਹਾਨੂੰ ਪਤਾ ਲੱਗਣ ਲੱਗ ਪੈਂਦਾ ਵੀ ਯਾਰ ਆ ਮੇਰੀ ਪ੍ਰੋਜੈਕਸ਼ਨ ਤਾਂ ਐਡੀ ਵੱਡੀ ਸ਼ੋ ਕੀਤੀ ਸੀ, ਹਜੇ ਤਾਂ 0 ਸ਼ੋ ਹੋ ਰਹੀ ਆ ਕੈਸ਼ ਵੈਲਿਊ। ਕਿਉਂਕਿ ਪਹਿਲੇ 3-4 ਸਾਲ ਤਾਂ ਕੁਝ ਹੋਣਾ ਹੀ ਨਹੀਂ, ਪਹਿਲਾਂ ਉਹਨੀ ਕਮਿਸ਼ਨ ਵੀ ਪੇ ਕਰਨਾ ਹੈ ਇੰਸ਼ੋਰੈਂਸ ਕੰਪਨੀ ਨੇ, ਉਹਨਾਂ ਦੇ ਐਡਮਿਨਿਸਟ੍ਰੇਟਿਵ ਚਾਰजेस ਆ, ਉਹਨੀ ਆਪਣਾ ਵੀ ਜਿਹੜਾ ਫਾਇਦਾ ਕੱਢਣਾ ਹੈਗਾ। ਸੋ ਇੱਕ ਜ਼ਰੂਰ ਮੈਂ ਜਾਂਦਾ ਜਿਹੜਾ ਆਨਸਰ ਕਰੂੰਗਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਕੁਝ ਮਹੀਨੇ ਪਹਿਲਾਂ ਇੱਕ ਕਾਲ ਆਈ ਸੀ ਫ੍ਰਿਜਨੋ ਵਾਲੇ, ਇੱਕ ਆਪਣੇ ਪੰਜਾਬੀ ਭਰਾ ਦੀ, ਮੇਰੇ ਤੇ ਸੌਰੀ ਨੰਬਰ ਨਹੀਂ ਲਿਖ ਹੋ ਰਿਹਾ, ਜਦੋਂ ਤੁਸੀਂ ਪ੍ਰੋਗਰਾਮ ਸੁਣਨਾ ਕਾਲ ਜ਼ਰੂਰ ਕਰ ਲਿਓ ਵੀ ਕੀ ਤੁਸੀਂ ਸੂ ਕਰ ਸਕਦੇ ਆ ਵੀ ਜੇ ਤੁਹਾਡੇ ਨਾਲ ਇਦਾਂ ਵਾਪਰਿਆ ਹੈਗਾ ਕਿਸੇ ਨਾਲ, ਯੂਨੀਵਰਸਲ ਲਾਈਫ ਵਾਲੇ ਨਾਲ 100%। ਕਿਉਂਕਿ ਜੇ ਤੁਹਾਨੂੰ ਲੱਗਦਾ ਆ ਵੀ ਤੁਹਾਡੇ ਨਾਲ ਫਰੋਜੂਲੈਂਟ ਸੇਲ ਪ੍ਰੈਕਟਿਸਿਸ ਯੂਜ਼ ਕੀਤੀਆਂ ਗਈਆਂ ਤੁਹਾਨੂੰ, ਹਨਾ, ਤੁਹਾਡੇ ਕੋਲ ਰਾਈਟਸ ਹੈਗੇ ਉਸ ਨੂੰ ਪ੍ਰੋਟੈਕਟ ਕਰਨ ਦੇ ਲਈ। ਬਹੁਤ ਸਾਰੇ ਜਿਹੜੇ ਵਕੀਲ ਆ ਉਹ ਕੰਸਲਟ ਕਰਦੇ ਆ, ਉਹ ਅਟਾਰਨੀ ਜਿਹੜੇ ਆ ਇਦਾਂ ਦੇ ਕੇਸਿਸ ਨੂੰ ਰਿਵਿਊ ਕਰਦੇ ਆ, ਤੇ ਉਹ ਉਹਨੀ ਬੜੀਆਂ ਕੰਪਨੀਆਂ ਨੂੰ ਲਾਸੂਟ ਫਾਈਲ ਕੀਤੇ ਹੈਗੇ ਆ, ਕਿਉਂਕਿ ਉਹ ਮਿਸ ਰਿਪਰੈਜ਼ੈਂਟੇਸ਼ਨ ਆ। ਜਿੱਦਾਂ ਪਤਾ ਹੀ ਨਹੀਂ ਹੋਣਾ, ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਲੈ ਲਈ ਵੀ ਸਰੈਂਡਰ ਚਾਰਜ ਕੀ ਹੁੰਦਾ, ਤੁਹਾਡੇ ਨਾਲ ਗੱਲੇ ਨਹੀਂ ਕੀਤੀ, ਤੁਹਾਨੂੰ ਇਹ ਕਹਿਤਾ ਵੀ ਜਦ ਮਰਜੀ ਪੈਸੇ ਕਢਾ ਲਿਓ ਜੀ, ਜਦੋਂ ਕਢਾਣੇ ਆ ਉਦੋਂ ਪਤਾ ਲੱਗਣਾ। ਠੀਕ ਹੈ ਕਿ ਨਹੀਂ? ਤੇ ਭਾਜੀ ਮੈਂ ਐਡ ਕਰਾਂਗਾ, ਤੁਸੀਂ ਜਿਹੜੀ ਗੱਲ ਕਹੀ ਹੈ 9 out of 10 ਟਾਈਮਸ ਉਹਨਾਂ ਨੂੰ ਪਤਾ ਹੈ ਸਾਰੀ ਜਿਹੜੀਆਂ ਵੱਡੀਆਂ ਕੰਪਨੀਆਂ ਵੇਚਦੀਆਂ ਪਈਆਂ ਨੇ ਕਿ ਇਹਨਾਂ ਜਿਹੜੇ ਏਜੰਟ ਨੇ ਇਹ ਮਿਸ ਰਿਪਰੈਜ਼ੈਂਟ ਕਰਦੇ ਪਏ ਨੇ। 9 out of 10 ਟਾਈਮਸ ਤੁਸੀਂ ਸੂ ਕਰਦੇ ਹੋ ਵਿਦਿਨ ਫਿਊ ਡੇਜ਼ ਇਫ ਨਾਟ ਫਿਊ ਆਵਰਸ, ਉਹ ਤੁਹਾਡੇ ਨਾਲ ਸੈਟਲ ਕਰਨ ਨੂੰ ਤਿਆਰ ਨੇ। ਉਹਨਾਂ ਨੂੰ ਪਤਾ ਬਿਕੋਜ਼ ਜੋ ਉਹਨਾਂ ਨੇ ਜੋ ਸੈਲ ਕਰਦੇ ਪਏ ਨੇ ਉਹ ਫਰਾਡੂਲੈਂਟ, ਉਹਨਾਂ ਦੀਆਂ ਪ੍ਰੈਕਟਿਸਿਸ ਦਾ ਪਤਾ ਆ, ਨਾਲੇ ਬੈਂਚਮਾਰਕ ਬਣੇ ਹੋਏ ਆ, ਬਥੇਰੀਆਂ ਲੋਕਾਂ ਨੂੰ ਪੇਮੈਂਟਾਂ ਮਿਲ ਚੁੱਕੀਆਂ, ਬਹੁਤ ਮਿਲਦੀਆਂ ਹੋਈਆਂ ਨੇ। ਔਰ ਮੈਂ ਆਪ ਲਿਵਿੰਗ ਐਗਜ਼ਾਮਪਲ, ਔਰ ਮੇਰੇ ਨਾਲ ਦੇ ਜਿਹੜੇ ਮੈਂ ਆਪਣੇ ਫਰੈਂਡਸ ਨੇ ਘੱਟੋ ਘੱਟ 8-9 ਜਣਿਆਂ ਨੂੰ ਹੋਰ ਨੂੰ ਕਿਹਾ ਸੀ ਜਿਨ੍ਹਾਂ ਨੇ ਸੂ ਕੀਤਾ। ਸੋ 90% ਚਾਂਸਸ ਯੂ ਵਿਲ ਵਿਨ ਦਾ ਕੇਸ। ਜੀ ਬਿਲਕੁਲ, ਇਹ ਧਿਆਨ ਚ ਦੇ ਵਿੱਚ ਰੱਖੋ। ਤੇ ਜਿਹੜੇ ਇਸ ਬਿਜ਼ਨਸ 'ਚ ਵੀ ਆ ਉਹਨਾਂ ਨੂੰ ਵੀ ਆ ਵੀ ਭਾਈ ਤੁਸੀਂ ਜੇ ਲੌਂਗ ਟਰਮ ਬਿਜ਼ਨਸ 'ਚ ਰਹਿਣਾ, ਬਿਲਕੁਲ ਜਿਹੜੀਆਂ ਕਲਾਇੰਟ ਦੀਆਂ ਨੀਡਸ ਆ ਕੀ ਉਹ ਅਫੋਰਡ ਕਰ ਸਕਦਾ, ਉਹਦੇ ਬੇਸ ਦੇ ਉੱਤੇ ਹੀ ਜਿਹੜਾ ਪ੍ਰੋਡਕਟ ਆ ਉਹ ਉਹਨਾਂ ਨੂੰ ਦਿਓ। ਨਹੀਂ ਤਾਂ ਕੀ ਆ ਫਿਰ ਪੂਰੀ ਕੌਮ ਦੀ ਜਿਹੜੀ ਬਦਨਾਮੀ ਹੁੰਦੀ ਹੈਗੀ। ਤੇ ਉਹ ਜਿਹੜੀਆਂ ਇਦਾਂ ਦੀਆਂ ਕੰਪਨੀਆਂ ਆ ਨਾ ਨਿਰਮਲ ਭਾਜੀ, ਉਹ ਹਾਇਰ ਵੀ ਉਦਾਂ ਦੇ ਕਮਿਊਨਿਟੀ ਦੇ ਲੋਕਾਂ ਨੂੰ ਕਰਦੀਆਂ, ਖਾਸ ਕਰਕੇ ਏਸ਼ੀਅਨ ਕਮਿਊਨਿਟੀ ਨੂੰ। ਕੱਲਾ ਮੈਂ ਪੰਜਾਬੀ ਨਹੀਂ ਕਹਿੰਦਾ ਇਹਦੇ 'ਚ, ਚਾਹੇ ਵੀਅਤਨਾਮੀ ਲੈ ਲਓ, ਚਾਈਨੀਜ਼ ਲੈ ਲਓ। ਸਾਡੇ ਸਾਰਿਆਂ ਦੀ ਕੀ ਪ੍ਰੋਬਲਮ ਆ, ਆਪਾਂ ਜਿਹੜੀ ਏਸ਼ੀਅਨ ਕਮਿਊਨਿਟੀ ਆ ਨਾ, ਆਪਾਂ ਇੱਕ ਦੂਜੇ ਤੇ ਯਕੀਨ ਕਰ ਲੈਂਦੇ ਆ। ਠੀਕ ਆ, ਤੇ ਨਾਲੇ ਲਾਲਚ ਵੀ ਆ ਹਰਜੋਤ ਸਿੰਘ ਜੀ, ਇਹ ਵੀ ਗੱਲ ਕਹਿ ਦੋ ਆਪਾਂ ਨੂੰ ਹੁੰਦਾ ਵੀ ਲੈ ਵੀ ਬੜੇ ਬੋਲਾਉਣੇ ਆ। ਪੂਰੀ ਦੂਜੀਆਂ ਕਮਿਊਨਿਟੀਆਂ ਰੀਡ ਕਰਦੀਆਂ ਵੀ ਹਾਂ ਕੀ ਇਹਦੇ ਵਿੱਚ ਕਵਰੇਜ ਆ, ਕਿੱਦਾਂ ਸਾਰਾ ਕੁਝ ਹੋਣਾ ਹੈਗਾ, ਉਹ ਯਕੀਨ ਦੇ ਬੇਸ ਦੇ ਉੱਤੇ। ਸੋ ਇਸੇ ਕਰਕੇ ਤੁਸੀਂ ਦੇਖੋਗੇ ਵੀ ਇਦਾਂ ਦੀਆਂ ਕੰਪਨੀਆਂ 'ਚ ਏਸ਼ੀਅਨ ਏਜੰਟ ਬਹੁਤ ਜ਼ਿਆਦਾ ਹੋਊਗੇ, ਬਹੁਤ ਜ਼ਿਆਦਾ। ਬਿਲਕੁਲ ਔਰ ਖਾਸ ਕਰਕੇ ਜਿਹੜਾ ਯੂਨੀਵਰਸਲ ਲਾਈਫ ਵੇਚਣ ਵਿੱਚ ਮੈਨੂੰ ਲੱਗਦਾ ਕਿ 100% ਜਿਹੜੇ ਮੇਰਾ ਐਕਸਪੋਜ਼ਰ ਆਇਆ ਉਹ ਏਸ਼ੀਅਨ ਹੀ ਆਏ ਨੇ, ਔਰ ਇਹੀ ਵੇਚਦੇ ਨੇ ਕਿ ਉਹ ਨਹੀਂ ਜੀ ਤੁਹਾਨੂੰ ਪੈਸੇ ਡਬਲ ਹੋ ਕੇ ਵਾਪਸ ਮਿਲਣੇ ਨੇ। ਉਹ ਜਿਹੜੀ ਮਿਸ ਰਿਪਰੈਜ਼ੈਂਟੇਸ਼ਨ ਹੈ ਉਹਦੇ 'ਚ ਕਿਤੇ ਨਾ ਕਿਤੇ ਆਪਣਾ ਜਿਹੜਾ ਕਮਿਊਨਿਟੀ ਉਹ ਫਸ ਜਾਂਦੀ ਹੈ। ਜੀ ਬਹੁਤ ਬਹੁਤ ਧੰਨਵਾਦ ਦੋਨਾਂ ਦਾ, ਬੜੀ ਮਿਹਰਬਾਨੀ। ਅੱਜ ਜਿਹੜੀ ਆ ਮਾਰਕੀਟ ਪਲਸ ਪ੍ਰੋਗਰਾਮ 'ਚ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕੀਤੀ, ਕਿਹਦੇ ਲਈ ਇਹ ਟਰਮ ਵਧੀਆ ਆ, ਕਿਹਦੇ ਲਈ ਇਨਵੈਸਟਮੈਂਟ ਆ, ਤੇ ਕਿਹੜੀਆਂ ਪ੍ਰੈਕਟਿਸਿਸ ਇਸ ਦੇ ਨਾਂ ਹੇਠਾਂ ਜਿਹੜੀਆਂ ਉਹ ਚੱਲ ਰਹੀਆਂ ਜਿਹਦੇ ਕਰਕੇ ਤੁਸੀਂ ਫਸ ਰਹੇ ਆ, ਮਨੀ ਲੂਜ਼ ਕਰਦੇ ਆ, ਤੇ ਮਿਹਨਤ ਦੀ ਕਮਾਈ ਜਿਹੜੀ ਉਸ ਦੇ ਵਿੱਚ ਤੁਸੀਂ ਲੂਜ਼ ਕਰ ਜਾਂਦੇ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਹੋ ਤੇ ਇੱਕ ਬੈਟਰ ਚੀਜ਼ ਵੱਲ ਨੂੰ ਜਾਓ। ਕਰਾਓ ਜ਼ਰੂਰ, ਕਿਹੜੀ ਕਰਾਉਣੀ ਆ ਉਹ ਦੇਖੋ ਵੀ ਤੁਹਾਡੇ ਲਈ ਬੈਸਟ ਕਿਹੜੀ ਆ, ਤੁਹਾਡੀਆਂ ਆਪਣੀਆਂ ਕੰਡੀਸ਼ਨਸ ਦੇ ਮੁਤਾਬਕ। ਉਹ ਸਾਰੀਆਂ ਕੰਡੀਸ਼ਨਸ ਦੇ ਬਾਰੇ ਅੱਜ ਆਪਾਂ ਡਿਸਕਸ ਇਸ ਪ੍ਰੋਗਰਾਮ ਕੀਤਾ, ਤੇ ਨਿੱਜੀ ਤਜਰਬੇ ਵੀ ਨਿਰਮਲ ਮਾਨ ਜੀ ਨੇ ਤੇ ਹਰਜੋਤ ਜੀ ਨੇ ਜਿਹੜੇ ਉਹ ਦੱਸੇ, ਉਹਨਾਂ ਦੇ ਕਲਾਇੰਟਸ ਦੇ ਬਾਰੇ ਵੀ ਦੱਸਿਆ, ਤੇ ਉਹਨਾਂ ਨੇ ਪਰਸਨਲ ਵੀ ਦੱਸਿਆ ਵੀ ਕਿੱਦਾਂ ਲੋਕ ਫਸ ਜਿਹੜਾ ਹੋ ਜਾਂਦੇ ਆ। ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ ਹੈ, ਤੇ ਇਹਨਾਂ ਨੇ ਹੁਣ ਦੋਨੋਂ ਤਰੀਕੇ ਦੇ ਨਾਲ ਜਿਹੜਾ ਤੁਹਾਨੂੰ ਸਮਝਾਇਆ ਆ। ਸੋ ਮੇਕ ਸ਼ੋਰ ਕਰੋ ਵੀ ਬੈਟਰ ਡਿਸੀਜਨ ਲਓ। ਬਹੁਤ ਧੰਨਵਾਦ, ਬੜੀ ਮਿਹਰਬਾਨੀ ਦੋਨਾਂ ਦੀ, ਤੇ ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ। ਥੈਂਕ ਯੂ।